अस्सलाम वालेकुम जी। जी भाई और क्या ठीक है, बढ़िया, शुक्र अल्लाह दा। और भाई साहब अल्हम्दुलिल्लाह जी, शुक्र। ਦੋਸਤੋ अस्सलाम वालेकुम। ਅੱਜ ਅਸੀਂ ਬੈਠੇ ਹਾਂ ਚੌਧਰੀ ਅਬਦੁਲ ਗਨੀ ਸਾਹਿਬ ਦੇ ਨਾਲ। ਇਹਨਾਂ ਦੇ ਨਾਲ ਅਸੀਂ ਗੱਲਾਂ ਕਰਨੀਆਂ ਹਿੰਦੁਸਤਾਨ ਦੀਆਂ, ਫਿਰ ਪਾਕਿਸਤਾਨ ਆਉਣ ਦੀਆਂ, ਇਹਨਾਂ ਦੇ ਸਿੰਧ ਵਿੱਚ ਰਹਿਣ ਦੀਆਂ, ਫਿਰ ਲਈਏ ਆਉਣ ਦੀਆਂ। ਇਹ ਸਾਰੇ ਸਫ਼ਰ ਦਾ ਇਹਨਾਂ ਤੋਂ ਹਾਲ ਅਹਿਵਾਲ ਲੈਣਾ ਹੈ। ਤੇ ਅਸੀਂ ਬੈਠੇ ਹਾਂ ਨਾਲ ਇਹਨਾਂ ਦੇ ਫਤਿਹਪੁਰ ਦੇ ਵਿੱਚ, ਜ਼ਿਲ੍ਹਾ ਲਈਆ, ਪ੍ਰੋਫੈਸਰ ਅਹਿਮਦ ਅਬਦੁੱਲਾ ਕਮਰ ਤੇ ਮੈਂ ਪ੍ਰੋਫੈਸਰ ਤਾਰਿਕ ਗੁੱਜਰ। ਤੇ ਅੱਜ ਅਸੀਂ ਖਾਸ ਤੌਰ ਦੇ ਉੱਤੇ ਇਹਨਾਂ ਦੇ ਕੋਲ ਆਏ ਆ ਕਿ ਜਿੱਦਾਂ ਇਹ ਪੰਜਾਬ ਦੇ ਕਲਚਰ ਨੂੰ, ਪੰਜਾਬ ਦੀ ਰੀਤ ਰਵਾਇਤ ਨੂੰ, ਪੰਜਾਬੀ ਸਕਾਫਤ ਨੂੰ ਜ਼ਿੰਦਾ ਰੱਖਣ 'ਚ ਇਹਨਾਂ ਨੇ ਆਪਣਾ ਰੋਲ ਅਦਾ ਕੀਤਾ ਔਰ ਉਹਦਾ ਮੁਜੱਸਮ ਨਮੂਨਾ ਬਣੇ ਆ। ਇਦਾਂ ਸਾਰੇ ਪੰਜਾਬੀ ਅਗਰ ਇਸ ਗੱਲ ਨੂੰ ਤਹਈਆ ਕਰ ਲੈਣ ਔਰ ਆਪਣੇ ਵਿਰਸੇ ਤੋਂ ਨਾ ਸ਼ਰਮਾਣ ਤੇ ਸ਼ਾਇਦ ਸਾਡੀ ਸਾਸੇ ਕਮਤਰੀ ਜਿਹੜੀ ਹੈ ਪੰਜਾਬ ਬਾਰੇ, ਪੰਜਾਬੀ ਬਾਰੇ ਔਰ ਪੰਜਾਬੀ ਜ਼ੁਬਾਨ ਕਲਚਰ ਬਾਰੇ ਦੂਰ ਹੋ ਜਾਏ। ਲੋਕ ਗੱਲਾਂ ਸ਼ੁਰੂ ਕਰਦੇ ਇਹਨਾਂ ਦੇ ਨਾਲ। अस्सलामुअलैकुम चौधरी साहब। वालेकुम सलाम। अच्छा, ਅਸੀਂ ਪਹਿਲੇ ਸਭ ਤੋਂ ਜਿਹੜਾ ਨਾ ਹਿੰਦੁਸਤਾਨ ਪਾਕਿਸਤਾਨ ਦੀ ਗੱਲ ਕਰਨ ਤੋਂ ਪਹਿਲੇ ਤਾਂ ਇਹ ਗੱਲ ਕਰੀਏ ਵੀ ਜਿਹੜੇ ਸਾਡੇ ਪੰਜਾਬ ਦੇ ਲੋਕ ਆਪਣੀ ਬੋਲੀ ਨੂੰ ਛੱਡੀ ਜਾ ਰਹੇ, हाँ जी, ਆਪਣੀ ਸਕਾਫਤ, ਲਿਬਾਸ, ਆਪਣਾ ਰੰਗ ਰੂਪ, ਪਹਿਨਾਵਾ, ਆਪਣਾ ਜਿਹੜਾ ਹੀਰੋ ਸੀਗੇ, ਸਾਡੇ ਸੂਫੀ ਸ਼ਾਇਰ ਸੀਗੇ, हाँ जी, ਸਾਡੇ ਬਜ਼ੁਰਗਾਂ ਦਾ ਜਿਹੜਾ ਇੱਕ ਰਹਿਣ ਬਹਿਣ ਦਾ ਸਟਾਈਲ ਸੀਗਾ, ਪਹਿਨਣ ਦਾ ਸਟਾਈਲ ਸੀਗਾ, ਗੱਲਬਾਤ ਕਰਨ ਦਾ ਸਟਾਈਲ ਸੀਗਾ, ਬਗੈਰ ਕਿਸੇ ਵਜ੍ਹਾ ਤੋਂ हाँ जी, ਉਹ ਛੱਡ ਕੇ ਅਸੀਂ ਬਹਿ ਗਏ। छड़ के बैठ ਔਰ बिल्कुल। ਥੋੜੇ ਜਿਹੇ ਲੋਕ ਨਹੀਂ ਬੈਠੇ ਛੱਡ ਕੇ, ਕੋਈ ਹਾਂ। ਮਤਲਬ ਪਾਕਿਸਤਾਨੀ ਪੰਜਾਬ ਦੇ ਵਿੱਚ ਤੁਸੀਂ ਲਾ ਲਓ ਵੀ 12-13 ਕਰੋੜ ਲੋਕ ਛੱਡ ਕੇ ਬਹਿ ਗਏ। हाँ जी, बिल्कुल। ਕੋਈ 10-12 ਹਜ਼ਾਰ ਲੋਕ ਹੋਣ ਤੇ ਸ਼ਾਇਦ ਬੰਦਾ ਕਹਿੰਦਾ ਵੀ ਚਲੋ ਇਹ ਤਾਂ ਵੈਸੇ ਹੀ ਮੁੱਕ ਜਾਣੇ ਸੀ। वैसे मौके जान। ਤੇ ਕਰੋੜਾਂ ਲੋਕ ਜਿਹੜੇ ਆ ਉਹ ਹਾਂ। ਛੱਡ ਕੇ ਬਹਿ ਜਾਣ ਔਰ ਉਹਨਾਂ ਨੂੰ ਅਹਿਸਾਸ ਵੀ ਨਾ ਹੋਵੇ ਤੇ ਫਖਰ ਕਰਦੇ ਹੁਣ ਕਿਸੇ ਹੋਰ ਚੀਜ਼ਾਂ ਦੇ ਉੱਤੇ। ਤੇ ਜੇ ਕੋਈ ਬੰਦਾ ਇਸ ਰੂਪ ਨੂੰ ਅਪਣਾਉਂਦਾ ਹੋਵੇ ਤੇ ਉਹਨੂੰ ਉਹ ਅਪਣਾਈਆਂ ਨਜ਼ਰਾਂ ਨਾਲ ਦੇਖਣ, ਅਪਣਾਉਂਦੇ ਹੋਏ ਦੇਖਣ, ਅਜਨਬੀ ਨਜ਼ਰਾਂ ਨਾਲ ਦੇਖਣ हाँ, ਤੇ ਸਮਝਣ ਵੀ ਯਾਰ ਇਹ ਤੇ ਕੋਈ ਗੱਲ ਅਨਹੋਣੀ ਹੋ ਗਈ। ना ना। ਹਾਲਾਂਕਿ ਉਹਨਾਂ ਦੀ ਆਪਣੀ ਹੀ ਗੱਲ ਹੈ, ਉਹਨਾਂ ਦਾ ਆਪਣਾ ਆਪ ਹੈ। हाँ, अपना आप है बिल्कुल। ਸੋ ਇਹ ਪੰਜਾਬ ਦੇ ਜਿਹੜੇ ਲੋਕ ਏਦਾਂ ਦੂਰ ਹੋਏ ਆ, ਤੁਸੀਂ ਇਸ ਨੂੰ ਕਿਸ ਨਜ਼ਰ ਨਾਲ ਦੇਖਦੇ ਵੀ ਇਹ ਕੀ ਹੋਇਆ ਸਾਡੇ ਨਾਲ? ਸਾਡੇ ਨਾਲ ਜਿਹੜਾ ਹੋਇਆ ਮਾੜਾ ਹੋਇਆ, ਚੰਗਾ ਤਾਂ ਨਹੀਂ ਹੋਇਆ ਸਰ। ਕਿ ਅਸੀਂ ਆਪਣੀ ਸਕਾਫਤ ਨੂੰ ਜ਼ਿੰਦਾ ਰੱਖਣਾ ਚਾਹੀਦਾ। ਹਾਂ ਇੱਕ ਤੇ ਆਪਣੀ ਬੋਲੀ ਨੂੰ ਜ਼ਿੰਦਾ ਰੱਖਣਾ ਚਾਹੀਦਾ ਹਾਂ ਕਿ ਸਾਡੀ ਪੰਜਾਬੀ ਬੋਲੀ ਹੈ, ਹਾਂ ਇਹਨੂੰ ਜ਼ਿੰਦਾ ਰੱਖੋ। ਦੂਸਰਾ ਲਿਬਾਸ ਨੂੰ ਵੀ ਜ਼ਿੰਦਾ ਰੱਖਣਾ, ਪਛਾਣ ਸਾਡੀ ਲਿਬਾਸ ਤੇ ਹਾਂ। ਬੋਲੀ ਪਛਾਣ ਕੇ ਜੇ ਪੰਜਾਬ ਦਾ। ਬਿਲਕੁਲ। ਮੈਂ ਅਕਸਰ ਜਿੱਥੇ ਵੀ ਜਾਣਾ ਨਾ, ਮੈਨੂੰ ਲੋਕੀ ਵੇਖ ਕੇ ਕਹਿ ਦਿੰਦੇ ਭਾਈ ਗੁੱਜਰ ਤੇ ਗੁੱਜਰ ਹੈ ਤੂੰ। ਹਾਂ ਪਹਿਲੀ ਗੱਲ ਤੇ ਇਹ ਕਹਿੰਦੇ ਗੁੱਜਰ ਹੈ। ਹਾਂ ਹਾਂ ਅੱਛਾ, ਲਾਹੌਰ ਗਿਆ ਮੈਂ, ਹਾਂ ਉੱਥੇ ਵੀ ਗਿਆ ਮੈਂ, ਬੱਸ ਤੋਂ ਉਤਰਿਆ ਤੇ ਮੈਨੂੰ ਕਹਿੰਦੇ ਉਹ ਗੁੱਜਰ ਸਾਹਿਬ ਕਿੱਥੇ ਜਾਣਾ? ਹਾਂ। ਮੈਂ ਤੈਨੂੰ ਕਿਹਨੇ ਕਿਹਾ? ਕਹਿੰਦਾ ਯਾਰ ਹਾਂ ਗੁੱਜਰਾਂ ਵਾਲਾ ਹੀ ਕੰਮ ਹੈ ਸਾਰਾ। ਕਾਣੇ ਚ ਗੱਲ ਬਾਤ ਕਰਦਾ ਗੁੱਜਰਾਂ ਵਾਲਾ। ਰੂਪ ਬਣਾਇਆ। ਕਿਲੇ ਵਿੱਚ ਗਿਆ, ਕਿਲੇ ਚ ਸੀਗੇ, ਫਿਰ ਮੈਂ ਕਰਤਾਰਪੁਰ ਗਿਆ, ਉੱਥੇ ਵੀ ਇੱਕ ਮੁੰਡਾ ਕਹਿੰਦਾ ਭਾਈ ਤੂੰ ਗੁੱਜਰ ਤਾਂ ਨਹੀਂਗਾ। ਹਾਂ ਮੈਂ ਯਾਰ ਹਾਂ ਤੇ ਗੁੱਜਰ। ਮੈਂ ਆਖਿਆ ਯਾਰ ਸਕਾਫਤ ਹੈ। ਇੱਥੇ ਵੀ ਕਈਆਂ ਬੰਦਿਆਂ ਨੂੰ ਮਿਲੀਦਾ ਨਾ, ਉਹ ਜਿਹੜੇ ਵੇਖਦਾ ਯਾਰ ਭਾਈ ਤੂੰ ਗੁੱਜਰ ਹੈ। ਮੈਂ ਹਾਂ ਯਾਰ ਤੇ ਗੁੱਜਰ ਹੈ। ਕਿਵੇਂ ਆ? ਬਲਕਿ ਪਛਾਣ ਸਾਡੀ ਉਹ ਤੋਂ ਮੇਰਾ ਫਿਰ ਬਸ ਨਾ ਸ਼ੁਰੂ ਤੇ ਹੁਣ ਪੱਕਾ ਹੀ ਕੰਮ ਹੋ ਗਿਆ ਵੀ ਯਾਰ ਇਹੀ ਰੱਖਣਾ। ਸਾਡੀ ਇੱਕ ਪਛਾਣ ਤੇ ਹੈ ਨਾ ਕੌਮ ਦੀ। ਲੋਕ ਦੂਰੋਂ ਪਛਾਣ ਲੈਂਦੇ ਹੈਗੇ ਫਿਰ ਗੁੱਜਰ ਹੈ ਬਾਈ। ਇੱਥੇ ਚਲੋ ਇਹ ਕਹਿ ਦਿੰਦੇ ਆ ਤੁਸੀਂ ਦੂਸਰੇ ਸੂਬੇ ਜਾਓਗੇ ਤਾਂ ਉਹ ਕਹੇਗਾ ਪੰਜਾਬੀ ਹੈ। ਹਾਂ ਪੰਜਾਬੀ ਹੈ। ਤੁਸੀਂ ਬਾਹਰ ਕਿਸੇ ਦੁਨੀਆ ਦੇ ਵਿੱਚ ਹੋਰ ਕਹੋ ਜਾਓਗੇ ਕਿਤੇ, ਉਹ ਕਹੇਗਾ ਪਾਕਿਸਤਾਨੀ ਹੈ। ਪਾਕਿਸਤਾਨੀ ਮਤਲਬ ਤੁਸੀਂ ਆਪਣੀ ਪਛਾਣ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ। ਹਾਂ ਮੈਂ ਅੱਜ ਸੋਚਦਾ ਸੀਗਾ ਕਿ ਅਗਰ ਕੋਈ ਬੰਦਾ ਸ਼ੇਰਵਾਨੀ ਪਾ ਕੇ ਆ ਜਾਏ, ਹਾਂਜੀ। ਉੱਤੇ ਜਨਾਹ ਕੈਪ ਲੈ ਲਏ, ਚਲੋ ਥੱਲੇ ਖੁੰਡੀ ਫੜ ਲੈ, ਕਿਸੇ ਨੂੰ ਅਜਨਬੀ ਨਹੀਂ ਲੱਗਣਾ। ਸਾਰਿਆਂ ਨੇ ਕਹਿਣਾ ਵਾਹ 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 ਕਿਆ ਬਾਬਾ ਜੀ ਪੜ੍ਹੇ ਲਿਖੇ। ਹਾਂ ਜੀ। ਸਾਡਾ ਅਹਿਸਾਸੇ ਕਮਤਰੀ ਹੈ। ਸਾਡੀ ਆਪਣੀ ਕੋਈ ਬੋਲੀ ਬੋਲੇ ਤੋਂ ਪੜ੍ਹਿਆ ਲਿਖਿਆ ਨਹੀਂ, ਹਾਂ ਸਾਡਾ ਲਿਬਾਸ ਪਾ ਲੈ ਤੇ ਪੜ੍ਹਿਆ ਲਿਖਿਆ ਪੜ੍ਹਿਆ ਨਹੀਂ। ਲਿਖਿਆ ਨਹੀਂ। ਔਰ ਇਹ ਦੁਨੀਆ ਇਸ ਗੱਲ ਨੂੰ ਸਾਡੀ ਨੂੰ ਜਹਾਲਤ ਸਮਝਦੀ, ਸਾਡੀ ਇਸ ਸੋਚ ਨੂੰ ਸੋਚ ਜਹਾਲਤ। ਹਾਂ ਕਿ ਅਸੀਂ ਜਿਹੜਾ ਪੜ੍ਹਾਈ ਲਿਖਾਈ ਹੈ, ਖਾਨਦਗੀ ਹੈ, ਜਿਹੜਾ ਲਿਟਰੇਸੀ ਹੈ, ਇਹਨੂੰ ਅਸੀਂ ਕਿਸੇ ਹੋਰ ਜ਼ੁਬਾਨ ਦੇ ਨਾਲ ਡਿਫਾਈਨ ਕਰਦੇ ਆ, ਕਿਸੇ ਹੋਰ ਜ਼ੁਬਾਨ ਦੇ ਨਾਲ ਦੇਖਦੇ ਆ। ਤੇ 15 ਕਰੋੜ ਲੋਕਾਂ ਦੀ ਜ਼ੁਬਾਨ ਦੇ ਨਾਲ, ਉਹਨਾਂ ਦੇ ਕਲਚਰ ਦੇ ਨਾਲ ਅਸੀਂ ਨਹੀਂ ਦੇਖਦੇ, ਸਗੋਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ। ਐਸਾ ਪੇਂਟ ਫਿਰਿਆ ਸਾਡੀ ਸੋਚ ਦੇ ਉੱਤੇ ਕਿ ਉਹਨੂੰ ਅਸੀਂ ਲੈ ਕੇ ਬਹਿ ਗਏ। ਹੁਣ ਅਸੀਂ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਪਿਛਲੇ ਪੈਰਾਂ ਦਾ। ਹਾਂ ਜੀ। ਅਸੀਂ ਪਹੁੰਚਦੇ ਆ ਹਿੰਦੁਸਤਾਨ ਤੇ ਉੱਥੇ ਪੰਜਾਬ ਜਿਹੜਾ ਇੰਡੀਆ 'ਚ ਰਹਿ ਗਿਆ ਤੇ ਜਿਹਨੂੰ ਅੱਜ ਕੱਲ ਚੜ੍ਹਦਾ ਪੰਜਾਬ ਕਹਿੰਦੇ। ਚੜ੍ਹਦਾ ਪੰਜਾਬ। ਤੁਹਾਡੇ ਬਜ਼ੁਰਗ ਉੱਥੇ ਕਿਹੜੇ ਜ਼ਿਲ੍ਹੇ ਦੇ ਸੀ ਤੇ ਕਿਹੜਾ ਪਿੰਡ ਸੀ ਤੁਹਾਡਾ? ਸਾਡਾ ਜ਼ਿਲ੍ਹਾ ਹੁਸ਼ਿਆਰਪੁਰ ਸੀ, ਤਹਿਸੀਲ ਵੀ ਹੁਸ਼ਿਆਰਪੁਰ,
ਅੱਛਾ, ਪਿੰਡ ਸਾਡਾ ਸੀ ਕਠੌੜ। ਕਠੌੜ ਪਿੰਡ ਸੀ। ਹਾਂਜੀ ਬਿਲਕੁਲ ਮੈਨੂੰ ਯਾਦ ਆਉਂਦਾ, ਕਠੌੜ ਪਿੰਡ ਦੇ ਇੱਕ ਬਜ਼ੁਰਗਾਂ ਦੀ, ਆਪਣੇ ਨਾਸਿਰ ਕਸਾਣਾ ਸਾਹਿਬ ਨੇ ਇੱਕ ਪਿੰਡ ਪੰਜਾਬ ਦਾ ਚੈਨਲ ਹਾਂਜੀ। ਤੋਂ ਉਹਨਾਂ ਦੀ ਕੀਤੀ ਹੋਈ ਆ। ਸਦਰਦੀਨ ਉਹਨਾਂ ਦਾ ਨਾਮ ਸੀ, ਨਸਰਦੀਨ। ਨਸਰਦੀਨ 478 ਜਿਹੜਾ ਚੱਕ ਜੀਬੀ ਗਿੱਦੜ ਪਿੰਡੀ। ਗਿੱਦੜ ਪਿੰਡੀ ਕਹਿੰਦੇ ਉਹਨੂੰ। ਹੁਣ ਤਾਂ ਗੁੱਜਰ ਪਿੰਡੀ ਗੁੱਜਰ ਆ। ਪਿੰਡੀ ਹੁਣ ਕਹਿ ਦਿੰਦੇ ਆ। ਸਮੁੰਦਰੀ ਤੋਂ ਮਰੀਦ ਵਾਲੇ ਰੋਡ ਤੇ ਅਮਰੀ ਦਾ ਰੋਡ ਬੜਾ ਮਸ਼ਹੂਰ ਪਿੰਡ ਹੈ। ਹਾਂ। ਇਹ 475 ਗਿੱਦੜ ਪਿੰਡੀ ਆ ਤੇ 78 ਵੀ ਉਹਦੇ ਨਾਲ ਹੀ ਆ। ਉੱਥੇ ਦੇ ਉਹ ਬਜ਼ੁਰਗ ਸੀ, ਮੈਂ ਵੀ ਉਹਨਾਂ ਨੂੰ ਮਿਲਿਆ, ਕੁਝ ਰਿਕਾਰਡਿੰਗ ਮੈਂ ਵੀ ਕੀਤੀ 5-7 ਮਿੰਟ ਦੀ ਉਹਨਾਂ ਦੀ। ਲੇਕਿਨ ਕਸਾਣਾ ਸਾਹਿਬ ਨੇ ਜਿਹੜੀ ਆ ਉਹ ਬੜੀ ਡਿਟੇਲ ਉਹਨਾਂ ਦੀ ਸਾਰੀ ਰਿਕਾਰਡਿੰਗ ਕੀਤੀ। ਉਹ 100 ਸਾਲ ਦੇ ਸੀ। ਤੁਹਾਡੇ ਕਿਤੇ ਤੁਸੀਂ ਜ਼ਿਕਰ ਕੀਤਾ, ਉਹ ਤੁਹਾਡੇ ਲੱਗਦੇ ਵੀ ਸੀ ਕੁਛ? ਉਹ ਹਾਂ, ਸਾਡੇ ਮਤਲਬ ਕਿ ਰਿਸ਼ਤੇ ਦੂਰ ਦੀ ਰਿਸ਼ਤੇਦਾਰੀ ਸੀ ਸਾਡੀ ਉਹਨਾਂ ਨਾਲ। ਤੁਹਾਡੇ ਤੁਸੀਂ ਚਾਚਾ ਹੀ ਸਮਝਦੇ? ਹਾਂ, ਅਸੀਂ ਚਾਚੇ ਨਾਲ। ਬਾਕੀ ਇਹ ਕਿ ਸਾਡੇ ਅੱਬੇ ਦੇ ਨਾਲ ਤੋਂ ਉਹਦੇ ਨਾਲ ਏਡੀ ਮੁਹੱਬਤ ਸੀ ਕਿ ਭਰਾਵਾਂ ਦਾ ਮੁਹੱਬਤ ਸੀ ਉਹਨਾਂ ਬਜ਼ੁਰਗਾਂ ਹਾਂ, ਉਹਨਾਂ ਬਜ਼ੁਰਗਾਂ ਦੀ। ਮਤਲਬ 100 ਸਾਲ ਦੇ ਕਰੀਬ ਹੋ ਕੇ ਫੌਤ ਹੋਏ। ਹਾਂ, 100 ਤੋਂ ਉੱਤੇ ਹੋ ਗਏ ਉਹ। ਅੱਛਾ, ਪਿੰਡ ਕਠੌੜ ਸੀ ਤੇ ਜ਼ਿਲ੍ਹਾ ਹੁਸ਼ਿਆਰਪੁਰ। ਜ਼ਿਲ੍ਹਾ ਹੁਸ਼ਿਆਰਪੁਰ। ਇਹ ਫਿਰ ਨਾਲ ਦੇ ਪਿੰਡ ਬਜ਼ੁਰਗ ਦੱਸਦੇ ਕਿਹੜੇ ਸੀ? ਹਾਂ, ਨਾਲ ਦੇ ਪਿੰਡ ਬਦੇ ਸਾਡੇ ਨਾਲ। ਇੱਕ ਪਾਸੇ ਸੀਗਾ ਸਿੱਖਾਂ ਦਾ ਪਿੰਡ ਸੀ ਰਗਵਾਲ। ਉਹ ਸਾਰੇ ਸਿੱਖ ਬਰਾਦਰੀ ਸੀ। ਠੀਕ। ਸਾਡੀ ਗੁੱਠ ਲੱਗਦੀ ਸੀ ਉਹਨਾਂ ਨੂੰ। ਇੱਕ ਪਾਸੇ ਬਰੂਹੀ ਸੀ ਸਾਡੇ। ਸੀ ਤੇ ਉਹ ਦੂਸਰੇ ਸਿੱਧਾ ਸਾਡੇ ਸਾਹਮਣੇ ਸੀਗਾ ਮਸਤੀਆਲ। ਬੜਾ ਮਸ਼ਹੂਰ ਪਿੰਡ ਹੈ। ਸ਼ਾਮਲ ਧਾਮੀ ਨੇ ਵੀਡੀਓ ਬਣਾਈ ਉਹਦੀ। ਹਾਂ, ਮਸਤੀਆਲ। ਤੇ ਉਹਦੇ ਨਾਲ ਸੀ ਭੰਬੋਵਾਲ ਤੇ ਚੱਕ ਲਾਦੀਆਂ ਦੀ ਵੀਡੀਓ ਵੀ ਬਣਾਈ ਹੈ। ਹਾਂ, ਚੱਕ ਲਾਦੀ ਸੀ। ਤੇ ਉਸ ਤੋਂ ਅਗਲੇ ਪਾਸੇ ਸੀ ਮੜੋਤੇ। ਅੱਛਾ। ਉਹ ਵੀ ਸਾਡੀ ਗੁੱਠ ਲੱਗਦੀ ਸੀ ਮੜੋਤਿਆਂ ਨਾਲ ਵੀ। ਠੀਕ। ਤੇ ਉਸ ਤੋਂ ਅੱਗੇ ਸੀਗਾ ਫਤਿਹਪੁਰ ਬਟਣਾ। ਉੱਥੇ ਹਾਈ ਸਕੂਲ ਸੀਗਾ। ਅੱਛਾ। ਸਾਡੇ ਹਾਈ ਸਕੂਲ ਮੜੋਤੇ ਸਕੂਲ ਸੀ ਪ੍ਰਾਇਮਰੀ। ਉੱਥੇ ਨੇੜੇ ਦੇ ਜਾਂਦੇ ਸੀ। ਜਿਹੜੇ ਉਹ ਤੋਂ ਬਾਅਦ ਜਾਂਦੇ ਸੀ ਫਿਰ ਉੱਥੇ ਬਟਣਾ ਸਕੂਲ ਸੀ, ਫਤਿਹਪੁਰ ਬਟਣਾ। ਉੱਥੇ ਪ੍ਰਧਾਨਾ ਰਾਮ ਸ਼ੇਖ ਉਹਨੇ ਬਣਾਇਆ ਸੀਗਾ। ਅੱਛਾ ਪੜ੍ਹਿਆ ਲਿਖਿਆ ਬੰਦਾ ਸੀ ਤੇ ਬਹੁਤ ਹੀ ਨਾਇਸ ਆਦਮੀ ਸੀ। ਠੀਕ। ਤੇ ਉਹਨੇ ਬਣਾਇਆ ਸੀ 1940 ਦੇ ਵਿੱਚ ਰਾਜਪੂਤ ਹਾਈ ਸਕੂਲ। ਅੱਛਾ। ਬਟਣਾ ਚ ਸੀ। ਉਹਦੇ ਨਾਲ ਗੱਦੀਵਾਲ ਸੀਗਾ। ਹਾਂ, ਇਹ ਕਸਬਾ ਸੀ, ਚੰਗਾ ਸ਼ਹਿਰ ਹੀ ਹੈ ਬਲਕਿ। ਤੇ ਮਸਤੀਆਲ ਦੇ ਨਾਲ ਸੀਗਾ ਇਹ ਬੰਨਾ ਲੱਗਦਾ ਸੀ ਉਦੋਂ ਚੱਕ ਲਾਦੀ ਦਾ। ਪੰਡੋਰੀ ਤੇ ਅੱਗੇ ਸੀ ਥੱਥਣਾ ਸਾਡਾ ਪਿੰਡ ਸੀ। ਤੁਹਾਡਾ ਪਿੰਡ ਥੱਥਣਾ ਜਿਹੜਾ ਸੀ ਉਹ ਨਾਲ ਲੱਗਦਾ ਸੀ। ਇਹ ਪਿੰਡ ਮਤਲਬ ਸਾਡੇ ਨਾਲ ਲੱਗਦੇ। ਪਿੱਛੇ ਸੀ ਕਕਰਾਲੀ ਸੀਗਾ। ਅੱਛਾ। ਪਿੱਛੇ ਡੇਰੀਆਂ ਸੀ। ਸਾਡਾ ਉਹ 5 ਮੀਲ ਦੂਰ ਸੀ, ਪਰ ਪਹਾੜ ਦੇ ਵਿੱਚ ਸੀਗੇ। ਸਾਡੇ ਦਾਦੀ ਮੇਰੀ ਡੇਰੀਆਂ ਦੀ ਸੀ। ਉਹਨਾਂ ਤਹਿਸੀਲ ਦੀ ਨਾ, ਹੁਣ ਕਹਿ ਲਓ ਹਿਮਾਚਲ ਦੇ। ਹਾਂ, ਹਿਮਾਚਲ ਪਰ ਉਹਨੇ ਤੋਂ ਨਹੀਂ ਸੀਗੇ ਡੇਰੀਆਂ। ਠੀਕ। ਅੱਛਾ, ਤੁਹਾਡੀ ਪੈਦਾਇਸ਼ ਉੱਥੇ ਦੀ ਨਹੀਂ ਹੈ, ਲੇਕਿਨ ਤੁਹਾਨੂੰ ਇੰਨਾ ਪਤਾ ਕਿੱਦਾਂ ਇਹਨਾਂ ਸਾਰੀਆਂ ਚੀਜ਼ਾਂ ਦਾ? ਬਸ ਵੀ ਆਪਕੋ ਦੇਖਣਾ ਕਿ ਅੱਲਾਹ ਵਾਲੋਂ ਪਤਾ ਆ ਗਿਆ। ਜਿਵੇਂ ਕਿ ਕੁਦਰਤੀ ਨਹੀਂ ਚੀਜ਼ ਕਿਸੇ ਨੂੰ ਅੱਲਾਹ ਨੇ ਦੇਤੀ, ਅੱਲਾਹ ਨੇ ਦੇਤੀ ਹੈ। ਇਹ ਕੁਦਰਤੀ ਚੀਜ਼ ਹੈ। ਇਹ ਵੀ ਜਿਹਨੂੰ ਸਾਰਾ ਪਤਾ ਹੈ। ਤੇ ਦੂਸਰਾ ਹੈ ਕਿ ਦੀਨ ਦੇ ਬਾਰੇ ਚ ਅੱਲਾਹ ਤਾਲਾ ਨੇ ਇਸੇ ਨੇ ਦਿੱਤਾ ਕਿ ਫਹਿਮ ਦਿੱਤਾ, ਹਰ ਕੰਮ ਹੀ ਉਹ ਕੱਢ ਲਈਦਾ ਹੈਗਾ। ਜਿਹੜਾ ਮਤਲਬ ਜਿਹੜੇ ਕੰਮ ਦੀ ਦਿਲਚਸਪੀ ਹੋਵੇ ਨਾ, ਹਾਂਜੀ, ਬੰਦਾ ਫਿਰ ਉਸ ਕੰਮ ਦੀ ਟੋਝ ਲੱਗ ਜਾਂਦਾ। ਤੁਹਾਨੂੰ ਇੱਕ ਤਾਂ ਦੀਨ ਦੀ ਤਲਬ ਸੀਗੀ, ਦੂਸਰਾ ਸੀ ਆਪਣੇ ਪਿਛੋਕੜ ਦੀ। ਤੁਸੀਂ ਉਹਦੇ ਪਿੱਛੇ ਰਹੇ ਆ, ਇਸ ਵਜ੍ਹਾ ਤੋਂ ਤੁਹਾਨੂੰ ਇੰਨਾ ਪਤਾ ਹੈ। ਇੰਨਾ ਨਹੀਂ ਪਤਾ ਹੁੰਦਾ। ਕਈ ਲੋਕ ਅਸੀਂ ਇੰਟਰਵਿਊ ਕੀਤੇ ਮੈਂ ਤੇ ਪ੍ਰੋਫੈਸਰ ਅਬਦੁੱਲਾ ਸਾਹਿਬ ਨੇ, ਕਈ ਲੋਕ ਉੱਥੋਂ ਆਏ ਵੀ ਹੁੰਦੇ, ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ। ਅੱਛਾ, ਤੁਹਾਡੇ ਪਿੰਡ ਦੇ ਵਿੱਚ ਫਿਰ ਕਿਹੜੇ ਲੋਕ ਸੀ? ਹਿੰਦੂ ਸਿੱਖ ਵੀ ਸੀਗੇ? ਨਹੀਂ, ਸਾਡੇ ਪਿੰਡ ਮੁਸਲਮਾਨ ਹੀ ਸੀ ਸਾਰੇ। ਤੇ ਸਾਰੇ ਗੁੱਜਰ ਹੀ ਸੀ ਤੇ ਮੁਸਲਮਾਨ ਹੀ ਸੀ। ਤੇ ਸਾਡੇ ਪਿੰਡ ਚ ਚਮਿਆਰ ਹੈ ਸੀ। ਅੱਛਾ, ਜਿਹੜੇ ਥੱਲੇ ਭਾਈਚਾਰਾ ਚਮਿਆਰ ਹੈ, ਜਿਹੜੇ ਕੰਮ ਕਰਾਉਂਦੇ ਸੀ। ਚਮਿਆਰ ਵਾਲਾ ਕੰਮ ਜਿਹੜਾ ਹੁੰਦਾ ਸੀ ਉਹ ਕਰਾਉਂਦੇ ਸੀ। ਤੇ ਉਹਨਾਂ ਦੇ ਹੁਣ ਤੁਹਾਨੂੰ ਮੈਂ ਨਾਂ ਵੀ ਦੱਸ ਦਿੰਦਾ। ਦੱਸ ਦਿਓ। ਤੇ ਇੱਕ ਦਾ ਨਾਂ ਸੀ ਮੋਠੂ, ਫਰੋਜੂ, ਕਿਰਪਾ ਤੇ ਭੁੱਲਾ, ਸਰਦਾ। ਇਹ ਨਾਂ ਉਹਨਾਂ ਦੇ ਸੀਗੇ। ਉਹਨਾਂ ਦੀ ਔਲਾਦ ਹੋਈ ਤੇ ਬਈ ਔਲਾਦ ਹੋਏ ਕਿਤੇ ਦੇਖ ਲੈਣ, ਸਾਨੂੰ ਦੇਖਦੇ ਹੋਣੇ ਆ, ਉਹਨਾਂ ਨੇ ਸੁਣ ਲੈਣਾ ਸਾਰਾ। ਔਰ ਬੱਚੇ ਪੜ੍ਹੇ ਲਿਖੇ ਹੈਗੇ ਆ, ਉਹ ਜਿੱਥੇ ਵੀ ਦੁਨੀਆ 'ਚ ਹੋਏ ਉਹ ਦੇਖਦੇ ਹੋਣੇ ਵੀ ਸਾਡੇ ਬਜ਼ੁਰਗਾਂ ਦਾ ਨਾਂ ਲਿਆ। ਕੋਈ ਦੁਕਾਨਦਾਰ ਵੀ ਸੀਗਾ ਬੰਦਾ? ਦੁਕਾਨਦਾਰ ਨਹੀਂ, ਸਾਡੇ ਪਿੰਡ ਸੀ ਮੜੋਤੇ ਸੀ। ਸਾਡੇ ਕੋਲ 2-3 ਮਰਬੇ ਹਟਵੇਂ ਸੀ। ਉੱਥੇ ਦੁਕਾਨਾਂ ਹੈ ਸੀ ਤੇ ਉਹ ਸੀ ਖੱਤਰੀ ਵਾਣੀ ਜਿਹੜੇ ਹੁੰਦੇ ਸੀਗੇ ਹਿੰਦੂ, ਉਹਨਾਂ ਦੀ ਦੁਕਾਨਾਂ ਹੁੰਦੀਆਂ ਸੀ। ਵਾਣੀ ਜਾਂ ਲਬਾਣਾ? ਬਾਣੀਆਂ ਉਹਨੂੰ ਕਹਿੰਦੇ ਸੀ। ਹਿੰਦੂ ਖੱਤਰੀ ਬਾਣੀਏ, ਸਾਰੇ ਜੱਟ ਕਰਜ਼ਾਈ ਕੀਤੇ, ਬਾਣੀਏ ਕਹਿੰਦਾ, ਬਾਣੀਆਂ ਨੇ ਹੱਥ ਬਾਣੀਆਂ ਨੇ। ਤੇ ਉੱਥੇ ਇੱਕ ਖੱਤਰੀ ਹੁੰਦਾ ਸੀ, ਉਹਦਾ ਸੀ ਰਾਮ ਰਤਨ।
ਰਾਮ ਰਤਨ ਦੁਕਾਨਦਾਰ। ਦੁਕਾਨਦਾਰ ਉੱਥੋਂ ਸੌਦਾ ਸੁਦਾ ਲੈ ਆਉਂਦੇ ਸੀ ਕਿਸੇ ਵੇਲੇ। ਠੀਕ, ਮਤਲਬ ਤੁਹਾਨੂੰ ਨਾਲ ਦੇ ਪਿੰਡਾਂ ਦੇ ਵੀ ਬੰਦਿਆਂ ਦਾ ਪਤਾ। ਸਾਰਿਆਂ ਨੂੰ ਪਤਾ। ਤੇ ਪਿੰਡ 'ਚ ਬਰਾਦਰੀਆਂ ਕਿਹੜੀਆਂ ਸੀ ਜ਼ਿਆਦਾ? ਗੁੱਜਰੀ ਬਰਾਦਰੀ ਸਾਰੀ। ਕਠੋੜ 'ਚ ਗੁੱਜਰ ਸੀ। ਇੱਕ ਗੁੱਜਰ। ਨੰਬਰਦਾਰੀ ਸੀ, ਜ਼ਿਆਦਾ ਸੀ? ਇੱਕੋ ਹੀ ਨੰਬਰਦਾਰ। ਤੇ ਕੌਣ ਸੀ ਨੰਬਰਦਾਰ, ਕੋਈ ਸੁਣਿਆ ਬਜ਼ੁਰਗਾਂ ਤੋਂ? ਨਹੀਂ, ਨੰਬਰਦਾਰੀ ਤੇ ਮੇਰੇ ਖਿਆਲ ਨਹੀਂ ਮੈਨੂੰ ਯਾਦ। ਠੀਕ ਹੈ। ਤੇ ਹੌਲਦਾਰ ਹੁੰਦਾ ਸੀ ਸਾਡਾ, ਸ਼ਰੀਕੇ ਸੀ ਚਾਚਾ ਹੌਲਦਾਰ ਉਹਨੂੰ ਕਹਿੰਦੇ ਸੀਗੇ। ਅੱਛਾ। ਤੇ ਉਹ ਜਰਾ ਫਿਰਦਾ ਤੁਰਦਾ ਬੰਦਾ ਉਹ ਫਿਰ ਪੜਿਆ ਲਿਖਿਆ ਸੀਗਾ। ਪੜਿਆ ਲਿਖਿਆ। ਅੱਛਾ, ਇਹ ਦੱਸੋ ਭਈ ਹੁਣ ਜਦੋਂ ਪਾਰਟੀਸ਼ਨ ਹੋਈ ਹੈ, ਹਾਂਜੀ, ਤੁਹਾਡੇ ਲੋਕ ਪਿੰਡ ਦੇ ਲੋਕਾਂ ਚੋਂ ਜਿੱਦਾਂ 12 ਚ ਪਿੰਡ 12 ਦੇ ਵਿੱਚ ਰਕਬੇ ਲੈਣ ਲੋਕ ਪਹਿਲੇ ਵੀ ਆਏ ਸੀ ਕੁਝ? ਹਾਂਜੀ। ਤੁਹਾਡੇ ਪਿੰਡ ਵਾਲੇ ਵੀ ਇਦਾਂ ਆਏ ਸੀ ਇੱਧਰ ਆ ਕੇ ਰਕਬੇ ਲਏ ਨਹੀਂ, ਸੀ? ਸਾਡੇ ਪਿੰਡ ਵਾਲੇ ਕੋਈ ਨਹੀਂ ਸੀ। ਉਧਰੋਂ ਨਹੀਂ ਆਏ? ਉਧਰੋਂ ਨਹੀਂ ਆਏ। ਅੱਛਾ, ਫਿਰ ਉੱਥੋਂ ਅਜਾੜੇ ਪੈਣ ਤੇ ਹੀ ਉੱਠੇ? ਅਸੀਂ ਜਾੜੇ ਪੈਣ ਤੋਂ ਉੱਠੇ। ਕਿੱਦਾਂ ਗੱਲ ਬਣੀ ਹੈ ਜਾੜੇ ਦੀ, ਪਤਾ ਲੱਗ ਗਿਆ ਟਾਈਮ ਨਾਲ? ਹਾਂ, ਪਤਾ ਲੱਗਾ, ਬਸ ਏਦਾਂ ਖਬਰਾਂ ਸੁਣਦੇ ਸੀ, ਪਤਾ ਲੱਗ ਗਿਆ ਵੀ ਲੈ ਵੀ ਜਾੜੇ ਪੈ ਗਏ ਆ। ਉਹ ਕਿਸੇ ਵੇਲੇ ਕਹਿਣਾ ਜਾੜੇ ਪੈ ਗਏ, ਬਾਹਰ ਚਲ ਜਾਣਾ, ਉਹ ਰੌਲਾ ਪੈ ਜਾਣਾ, ਫਿਰ ਮੁੜ ਕੇ ਘਰ ਨੂੰ ਆ ਜਾਣਾ। ਤੇ ਮਤਲਬ ਪੂਰੀ ਉਮੀਦ ਨਹੀਂ ਸੀ। ਪਿਓ ਦਾਦੇ ਤੋਂ ਉੱਥੇ ਨਸਲਾਂ ਉੱਥੇ ਰਹੀ, ਕਿਹੜੇ ਕਿਸੇ ਨੂੰ ਪਤਾ ਕਿਤੇ ਜਾਣਾ। ਪਿਓ ਦਾਦੇ ਪੜਦਾਦਿਆਂ ਤੋਂ ਨਸਲ ਹੀ ਉੱਥੇ ਸੀਗੀ, ਉੱਥੇ ਰਹਿਣ ਦਾ ਸੀ ਸਾਰਾ, ਕੋਈ ਵੀ ਨਹੀਂ। ਫਿਰ ਜਿਹੜੇ ਉੱਥੋਂ ਫਿਰ ਹਾਲਾਤ ਹੀ ਖਰਾਬ ਹੋਏ, ਐਲਾਨ ਹੋ ਗਿਆ, ਫਿਰ ਉਹਨਾਂ ਆਖਿਆ ਇੱਥੋਂ ਜਾਣਾ ਹੀ ਪੈਣਾ। ਚੱਕ ਨੂਰ ਇਥੋਂ ਬ੍ਰਿਗੇਡੀਅਰ ਸੀਗਾ ਮੇਰੇ ਖਿਆਲ ਆਤਾ ਮੁਹੰਮਦ, ਉਹਨੇ ਫਿਰ ਉਹਨਾਂ ਆਖਿਆ ਉਹ ਭਾਈ ਐਲਾਨ ਹੋ ਗਿਆ, ਪਾਕਿਸਤਾਨ ਬਣ ਗਿਆ, ਇੱਥੇ ਕੋਈ ਨਹੀਂ ਰਹਿਣਾ, ਉੱਥੋਂ ਨਿਕਲ ਚੱਲੋ। ਉਹ ਅਸੀਂ ਉਹ ਸਾਰੇ ਲੋਕੀ ਨਿਕਲੀ ਹੌਲੀ ਹੌਲੀ, ਜਿਹੜੇ ਕੋ ਪਹਿਲੇ ਨਿਕਲ ਗਏ, ਸਾਡੇ ਫਿਰ ਆਖਰ ਵਿੱਚ ਨਿਕਲੇ। ਜਿਹੜੇ ਐਲਾਨ ਹੋਇਆ ਉਹਨਾਂ ਆਖਿਆ ਮਾਰੀ ਨੇ ਤੁਰ ਪਣਾ, ਫਿਰ ਤੁਰ ਪਏ ਉੱਥੋਂ। ਫਿਰ ਉਦੋਂ ਤੁਰ ਕੇ ਫਿਰ ਏਦਾਂ ਸਮਾਨ ਤੁਹਾਨੂੰ ਬੰਨ ਲਿਆ, ਬੰਨ ਬੁੰਨ ਕੇ ਸਾਰੇ ਫਿਰ ਉਦੋਂ ਤੁਰ ਪਏ। ਪਿੰਡ 'ਚ ਤਾਂ ਨਹੀਂ ਕੋਈ ਰੌਲਾ ਬਣਿਆ? ਬਟ ਨਹੀਂ, ਸਾਡੇ ਪਿੰਡ 'ਚ ਨਹੀਂ ਬਣਿਆ ਰੌਲਾ। ਤੇ ਕੈਂਪ ਕਿੱਥੇ ਤੁਹਾਡਾ ਸੀਗਾ? ਸਾਡਾ ਕੈਂਪ ਸੀ ਹਰਿਆਣਾ ਥਾਣਾ, ਸਾਡਾ ਹਰਿਆਣਾ ਥਾਣਾ। ਉੱਥੇ ਸਾਡਾ ਕੈਂਪ ਲੱਗਾ ਸੀ। ਫਿਰ ਸਾਰੇ ਉੱਥੋਂ ਉੱਠ ਕੇ ਸਾਡੇ ਕੈਂਪ 'ਚ ਆ ਗਏ, ਉੱਥੇ ਰਹੇ। ਉੱਥੋਂ ਫਿਰ ਮੁੜ ਕੇ ਪਿੱਛੇ ਪਤਾ ਕਰਨ ਵੀ ਜਾਂਦੇ ਰਹੇ ਪਿੰਡ ਦਾ, ਪਰ ਪਿੰਡ 'ਚ ਕੋਈ ਲੁੱਟ ਮਾਰ ਤਾਂ ਨਹੀਂ ਹੁੰਦੀ। ਕੈਂਪ 'ਚੋਂ ਜਾ ਕੇ ਵੀ ਸਾਡਾ ਸਮਾਨ ਰਹਿ ਗਿਆ, ਸਾਰੇ ਡੰਗਰ ਸਾਰੇ ਉੱਥੇ ਛੱਡਦੇ ਤੇ ਬਸ ਮੋਟਾ ਸਮਾਨ। ਸਾਡੇ ਕੋਲ ਊਠ ਹੁੰਦੇ ਸੀ ਮੇਰੇ ਅੱਬੇ ਕੋਲ। ਅੱਛਾ। 3-4 ਊਠ ਸੀਗੇ ਤੇ ਸਾਡਾ ਮਤਲਬ ਘਰ ਊਠਾਂ ਨਾਲ ਕਰਕੇ ਮਸ਼ਹੂਰ ਹੁੰਦਾ ਸੀ। ਤੁਹਾਡੇ ਅੱਬਾ ਜੀ ਦਾ ਕੀ ਨਾਂ ਸੀ? ਨਸਰਦੀਨ। ਤੇ ਦਾਦੇ ਦਾ? ਸੁਲਤਾਨ ਬਖਸ਼। ਠੀਕ ਆ, ਊਠ ਇਹਨਾਂ ਨੇ ਰੱਖੇ? ਹਾਂ, ਪਰਦਾਦਾ ਮੁਸੱਦੀ। ਹਾਂ, ਪਰਦਾਦੇ ਤੱਕ ਮੈਨੂੰ ਪਤਾ। ਤੇ ਬਾਂਦੇ ਵੀ ਸੀ ਊਠ? ਹੈ, ਊਠ ਬਾਂਦੇ, ਖਰੀਦੋ ਵਪਾਰ ਕਰਦੇ ਹੁੰਦੇ ਸੀ। ਬਰੋਜਾ ਬਰਾਜਾ ਲੈ ਜਾਣਾ, ਕੋਈ ਚਾਹੀ ਢੋਲਾ ਲੈ ਲੈਣੀ, ਬਰਾਤ ਲੈ ਜਾਣੀ, ਉਦੋਂ ਲੈ ਆਣੀ, ਖਰੀਦ ਵਪਾਰ ਕਰਦੇ ਹੁੰਦੇ ਸੀ। ਅੱਛਾ। ਤੇ ਇਹ ਫਿਰ ਊਠ ਛੱਡ ਗਏ? ਊਠ ਫਿਰ ਉੱਥੋਂ ਲੈ ਆਂਦੇ, ਊਠਾਂ ਦੇ ਫਿਰ ਸਮਾਨ ਲੱਦਿਆ। ਊਠ ਹੈ ਸੀਗੇ, ਫਿਰ ਉਹ ਸਮਾਨ ਤੋਂ ਲੱਦ ਲਿਆ। ਸਾਡੇ ਘਰ 2 ਟਰੰਕ ਜਿਹਦੇ ਛੋਟੇ ਛੋਟੇ ਹੁੰਦੇ, ਹੁਣ ਤਾਂ ਪੇਟੀਆਂ ਵੱਡੀਆਂ ਨਾ, ਐਡੇ ਸੀ ਜੀ। ਮਤਲਬ ਮੈਂ ਰੰਗ ਕੀਤੇ ਹੁੰਦੇ ਸੀ। 2 ਸੀ ਤੇ ਇੱਕ ਐਡੀ ਸੰਦੂਕ ਸੀ ਜਿਹਦੇ ਸਾਡੇ ਕਾਗਜ਼ ਪੱਤਰ ਹੁੰਦੇ ਸੀਗੇ ਚੋੜੋ। ਉਹ ਬੜੇ ਚਿਰ ਤੱਕ ਰਹੀ ਹੈ, ਹੁਣ ਤੱਕ ਇੱਥੇ ਰਹੀ ਹੈ। ਉਹ ਮੈਂ ਉਹਦੇ ਚੱਲ ਗਿਆ ਤੇ ਉਹ ਬੁੱਢੀ ਨੇ ਦਿੱਤੇ ਨਹੀਂ ਤੇ ਮੈਂ ਨਿਸ਼ਾਨੀ ਰੱਖੀ ਹੋਈ ਸੀ। ਅੱਛਾ। ਇਹ ਫਿਰ ਤੁਸੀਂ ਕੈਂਪ 'ਚੋਂ ਕਾਹਦੇ ਤੇ ਆਏ? ਕੈਂਪ 'ਚੋਂ ਫਿਰ ਉੱਥੋਂ ਫਿਰ ਜਿਹੜਾ ਕੋਈ ਸਾਡਾ ਸ਼ਰੀਕਾ ਸੀ ਨਾ, ਇਹ ਜਿਹੜੇ ਹੌਲਦਾਰ ਹੋਣੇ ਸੀਗੇ, ਇਹ ਸੀਗੇ ਸਾਡਾ ਠੇਕੇਦਾਰ ਵਲੀ ਮੁਹੰਮਦ ਸੀਗਾ। ਇੱਕ ਮੌਜਦੀਨ ਸੁਣਿਆ ਹੋਵੇਗਾ ਤੁਸੀਂ, ਠੇਕੇਦਾਰ ਮੌਜਦੀਨ, ਦੇਰੀਆਂ ਦਾ ਸੀ ਉਹ। ਅੱਛਾ। ਹਾਂ, ਉਹ ਇਹ ਸਾਰੇ ਭਾਣਜੇ ਸੀਗੇ, ਇਹ ਕਰੋੜ ਵਾਲੇ ਉਹਨਾਂ ਦੇ। ਇਹ ਉਦੋਂ ਤੁਰਦੇ ਫਿਰਦੇ ਸੀ, ਠੇਕੇ ਠੂਕੇ ਲੈਂਦੇ ਸੀ। ਉਹ ਇਹਨਾਂ ਗੱਡੀਆਂ ਗੁੱਡੀਆਂ ਦਾ ਪਤਾ ਸੀ। ਕੈਂਪ ਜਾ ਕੇ ਫਿਰ ਇਹਨਾਂ ਗੱਡੀਆਂ ਗੁੱਡੀਆਂ ਕਰਾ ਲਈਆਂ ਮਨਜ਼ੂਰ, ਕਰਾ ਕੇ ਤੇ ਗੱਡੀਆਂ ਦੇ ਉੱਤੇ ਫਿਰ ਮਾਲੇ ਢੋਣ ਲੱਗ ਪਏ। ਤੇ ਸਾਡਾ ਜਿਹੜਾ ਕਬੀਲਾ ਸੀ, ਸਾਡੇ ਨਾਲ ਇਹ ਜਿਹੜੇ ਚਾਚਾ ਨਸਰਦੀਨ ਨੇ ਗਿੱਦੜ ਪਾਂਡੀ, ਇਹਦਾ ਇੱਕ ਚਾਚਾ ਸੀ, ਇੱਕ ਮੇਰੀ ਮਾਸੀ ਸੀ ਨਾਲ, ਤੇ ਇੱਕ ਮਾਸੀ ਦਾ ਹੋਰ ਦੇਵਰ ਸੀ, ਉਹਦੀ ਔਲਾਦ ਸੀਗੀ। ਇਹ 5-6 ਘਰ ਨਾ ਸਾਡੇ ਅੱਬੇ ਦੇ ਨਾਲ ਬਹੁਤ ਮੁਹੱਬਤ ਸੀ ਇਹਨਾਂ ਦੀ, ਨੇੜੇ ਨੇੜੇ ਘਰ ਸੀ, ਤਾਂ ਬੈਠੇ ਬੁੱਠੇ ਰਹਿਣਾ। ਇਹ ਫਿਰ ਇਹਦੇ ਨਾਲ ਸੀਗੇ ਤੇ ਅੱਬੇ ਨੂੰ ਮੇਰੇ ਨੂੰ ਮਤਲਬ ਇਹਨਾਂ ਘਰਾਂ ਦਾ ਸਾਰਾ ਸਮਝਦਾਰ ਅੱਬਾ ਹੀ ਮੇਰਾ ਸੀਗਾ, ਤੇ ਯਾਰ ਚਾਚਾ ਨਸਰਦੀਨ ਸੀਗਾ। ਇਹ ਗਰੀਬੜੇ ਘਰ ਸੀ, ਸਾਡਾ ਘਰ ਥੋੜਾ ਸੌਖਾ ਸੀ। ਉਹ ਫਿਰ ਇਹਨੂੰ ਕਹਿਣ ਲੱਗੇ ਵੀ ਚਲੋ ਗੱਡੀਆਂ ਗੁੱਡੀਆਂ ਤੇ ਲੈ ਚੱਲ ਗਏ, ਤੇ ਉਹਨੂੰ ਕਹਿਣ ਲੱਗੇ ਯਾਰ ਸਾਨੂੰ ਵੀ ਗੱਡੀ ਗੁੱਡੇ ਤੇ ਲੈ ਚਲੋ। ਅੱਛਾ ਭਾਈ ਏਦਾਂ ਕਰੋ, ਤੁਸੀਂ ਨਾ ਆਪਣੇ ਆ ਲੈ ਆਓ, ਬਦਲ ਵਿਚਾ ਲੈ ਆਪਣਾ ਤੂੰ, ਤੇ ਅਸੀਂ ਲੈ ਚੱਲੇ ਆਂ। ਕਿ ਯਾਰ ਆ ਪਿੱਛੇ ਜਿਹੜੇ ਹੈਗੇ ਮੇਰੇ ਨਾਲ ਦੇ, ਇਹਨਾਂ ਵਿਚਾਰਿਆਂ ਨੂੰ ਕੀ ਕਰੂੰਗਾ। ਅੱਛਾ, ਇਹਨਾਂ ਨੂੰ ਫੇਰ ਆ ਜਾਵਾਂਗਾ। ਮੈਂ ਨਹੀਂ ਭਾਈ, ਇਹਨਾਂ ਨੂੰ ਨਹੀਂ ਰਹਿਣਾ, ਇਹਨਾਂ ਨੂੰ ਨਾਲ ਹੀ ਖੜਨਾ। ਤੇ ਫਿਰ ਕੀ ਸਾਨੂੰ ਕੋਈ ਗੱਡੀ ਦੇ ਦੋ, ਜਿਹੜੇ ਥੋੜੇ ਥੋੜੇ ਜੀ ਆ ਗਏ ਤੇ ਅਸੀਂ ਚੱਲ ਜਾਵਾਂਗੇ। ਪਰ ਉਹਨਾਂ ਨੇ ਸਾਡੇ ਨਾਲ ਕੋਈ ਤਾਮਨ ਨਹੀਂ ਕੀਤਾ। ਉਹ ਫਿਰ ਸਾਰੇ ਸੀਗੇ, ਫਿਰ ਸ਼ਰੀਕਾ ਫਿਰ ਅਸੀਂ ਫਿਰ ਉੱਥੋਂ ਗੱਡੀਆਂ ਬੰਦ ਹੋ ਗਈਆਂ। ਇਹ ਤੇ ਆਪਣਾ ਜਿਹੜਾ ਸੀ ਨਾ ਫਰਾਲੇ ਵਾਲੇ, ਇਹ ਸਾਰਾ ਆਪਣਾ ਕਬੀਲਾ ਲੈ ਆਏ ਸੀ। 258 ਰੇਵੇ ਫਰਾਲਾ। ਹਾਂ, ਇਹ ਸਾਡੇ ਕੋਟ ਦੇ ਨਾਲ। ਤੇ ਜਿਹੜਾ ਸਾਡਾ ਸੀ ਨਾ, ਇਹ ਫਿਰ ਟੱਬਰ ਇਹ ਫਿਰ ਸਾਰਾ ਫਿਰ ਰਹਿ ਗਿਆ ਪਿੱਛੇ।
ਇਹ ਅਸੀਂ ਫਿਰ ਉੱਥੋਂ ਹਰਿਆਣਾ ਫਿਰ ਆਦਮਪੁਰ ਆਇਆ, ਆਦਮਪੁਰ ਤੋਂ ਗਾਂ ਫਿਰ ਲਾਹੌਰ, ਲਾਹੌਰੋਂ ਫਿਰ ਅਸੀਂ ਫਤਿਹਪੁਰ ਆ ਗਏ, ਇਹ ਫਰਾਲੇ, ਫਰਾਲੇ ਆ ਲਾਹੌਰੋਂ ਫਿਰ ਫਰਾਲੇ ਆ ਗਏ। ਫਰਾਲੇ ਉੱਥੇ ਉੱਥੇ 6 ਮਹੀਨੇ ਰਹੇ। ਉੱਥੇ ਵੀ ਇਹੀ ਅਣਬਣ ਰਹੀ ਵੀ ਯਾਰ ਇਹਨਾਂ ਦੀ ਜ਼ਮੀਨਾਂ ਜਮੂਨਾਂ ਪਾ ਦਈਏ, ਜੋ ਚਾਹਤਾ ਤੂੰ ਪਵਾ ਲੈ ਜ਼ਮੀਨਾਂ ਜਮੂਨਾਂ ਪਵਾ ਲੈਂਦੇ ਤੇ ਬਾਕੀ ਇਹਨਾਂ ਨੂੰ ਉਹਨਾਂ ਆਖਿਆ ਭਾਈ ਇਹ ਮੈਂ ਲੈ ਕੇ ਆਇਆ, ਇਹਨਾਂ ਨੂੰ ਸਾਰਾ ਇਹਨੂੰ ਖਰਚਾ ਮੈਂ ਦਿੰਦਾ ਰਿਹਾ, ਪੈਸੇ ਕਰਦੇ ਸਾਰੇ ਗਰੀਬ ਘਰ ਸੀ, ਸਾਰੇ ਮੇਰੇ ਕੋਲ ਲੈਂਦੇ ਰਹੇ ਤੇ ਮੈਂ ਹੁਣ ਇਹਨੂੰ ਕਿਵੇਂ ਛੱਡਦਾ, ਇਹਨੂੰ ਪਾ ਦੋਗੇ ਤੇ ਠੀਕ ਨਹੀਂ ਤੇ ਮੈਂ ਕੋਈ ਮੈਨੂੰ ਰਹਿਣ ਦੋ। ਉਹ ਫਿਰ ਇਹ ਨਾ ਭਾਈ ਫਿਰ ਇੱਕ ਸਾਡੇ ਨਾ ਅੱਬੇ ਦੇ ਫੁੱਫੀ ਦਾ ਪੁੱਤ ਸੀਗਾ, ਉਹ ਉੱਥੇ ਗੜ੍ਹ ਵਿੱਚ ਸੀ, ਉਹ ਕਿਤੇ ਪਹਿਲੇ ਆ ਗਏ ਸੀ ਉਹਨੂੰ ਗੜ੍ਹ ਫਤਿਹ ਸ਼ਾਹ, ਤੇ ਉਹ ਪਿੱਛੋਂ ਸੀਗੇ ਛਾਵੜੀਆਂ ਦੇ, ਤਹਿਸੀਲ ਦਸੂਹਾ ਛਾਵੜੀ ਗੋਤ ਵੀ ਹੈਗਾ, ਗੋਤ ਵੀ ਹੈਗਾ ਤੇ ਉਹ ਪਿੰਡ ਛਾਵੜੀਆਂ ਦੇ ਸੀਗੇ। ਤੇ ਉਹ ਫਿਰ ਲੈ ਉਹਨਾਂ ਕਿ ਭਾਈ ਇੱਥੇ ਤੁਸੀਂ ਬੈਠੇ ਆ, ਇੱਥੇ ਰਾਗੂ ਵਾਲੀ ਬੈਠੇ ਸੀਗੇ। ਅੱਛਾ, ਉਹ ਇਹ ਇਕੱਲਾ ਘਰ ਸੀ ਤੇ ਰਾਗੂ ਵਾਲੀ ਜ਼ਿਆਦਾ ਸੀ, ਉਹ ਜਰਾ ਕਿ ਅੱਖਾਂ ਖੋਂ ਕਰਦੇ ਸਾਰੀ ਕੋ ਬਰਾਦਰ ਸੀ ਇਕੱਠੇ ਹੋ ਕੇ, ਕਿਤੇ ਨਾ ਥੋੜਾ ਇਕੱਠਾ ਹੀ ਆ ਗਿਆ। ਇਹਨੇ ਆਖਿਆ ਯਾਰ ਮੈਂ ਵੀ ਆਪਣੇ ਕੋਲ ਘਰ ਬਣਾ ਲਵਾਂ। ਉਹਨੂੰ ਪਤਾ ਲੱਗਾ ਵੀ ਮੇਰੇ ਨਾਨਕੇ ਉੱਥੇ ਆਏ ਮਾਮੇ ਦੇ ਪੁੱਤ, ਉਹ ਫਿਰ ਇਹਨੂੰ ਚੁੱਕ ਕੇ ਉਹਨੇ ਆਖਿਆ ਭਾਈ ਲੈ ਜਾਣੇ ਲੈ ਜਾ, ਇਹ ਬੰਦਿਆਂ ਸਾਰਿਆਂ ਨੂੰ ਜ਼ਮੀਨਾਂ ਪਾ ਕੇ ਇਹਨੂੰ ਮਕਾਨ ਇਹਨੂੰ ਲੈ ਕੇ ਦੇਣੇ ਆ, ਤੇ ਫੇਰ ਜੇ ਤੇ ਆਖੇ ਨਾ ਤੂੰ ਲੈ ਲਾ ਤੇ ਇਹ ਰਹਿ ਦਾਂ ਤੇ ਇਹ ਮੈਂ ਕਿੱਥੇ ਛੱਡ ਦੇਣੇ ਆ, ਮੇਰੀ ਤਾਂ ਨਿੱਕੀ ਜਾਂਦੀ, ਮੈਂ ਤੋਂ ਜ਼ਿੰਮੇਦਾਰੀ ਲੈ। ਉਹਨੇ ਆਖਿਆ ਮੈਂ ਸਾਰੇ ਪਵਾ ਕੇ ਦਿਆਂਗਾ। ਉਹ ਫਿਰ ਇੱਕ ਪਟਵਾਰੀ ਸੀਗਾ, ਇਹ ਗੁਰਦਾਸਪੁਰੀਆ ਸੀ, ਅੱਛਾ ਗੁੱਜਰ ਹੀ ਸੀਗਾ, ਉਹ ਵਾਹਵਾ ਗੁੱਜਰਾਂ ਦੀ ਕਰਦਾ ਸੀ, ਕੋਠਾ ਸੀ ਗੁੱਜਰ ਦਾ ਕਰਦਾ ਸੀ, ਤੇ ਉਹਨੇ ਆਖਿਆ ਫਿਰ ਉਹਦੇ ਫਿਰ ਮੱਥੇ ਲਾਇਆ, ਤੇ ਮੱਥੇ ਲਾ ਕੇ ਤੇ ਉਹਨੇ ਫਿਰ ਨਾ ਸਾਰਿਆਂ ਨੂੰ ਜ਼ਮੀਨਾਂ ਪਾਤੀਆਂ। ਜਗ੍ਹਾ ਪਹਿਲੇ ਅਸੀਂ ਆ ਕੇ ਗੁਰਦੁਆਰੇ 'ਚ ਸਾਰੇ ਰਹੇ, ਗੜ੍ਹ ਫਤਿਹ ਸ਼ਾਹ, ਫਿਰ ਉੱਥੋਂ ਫਿਰ ਮਕਾਨ ਲੈ ਕੇ ਦਿੱਤੇ। ਉਹ ਸਾਰਿਆਂ ਨੇ ਜਿਹੜੀ ਵੱਡੀ ਸੜਕ ਸੀ ਨਾ, ਤੇ ਚਾਚੇ ਨਸਰਦੀਨ ਉਹਨਾਂ ਨੂੰ, ਇਹਦੇ ਚਾਚੇ ਨੂੰ ਵੀ, ਜਿਹੜੇ ਦੂਸਰੇ ਸੀਗੇ ਉਹਨਾਂ ਨੂੰ ਵੀ ਵੱਡੀ ਸੜਕ ਲਿਆ, ਤੇ ਉਹ ਸਾਡੀ ਵਾਰੀ ਸਾਹਿਬ ਤੋਂ ਬਾਅਦ ਚ ਲਿਆ। ਫਿਰ ਉਹ ਸੜਕ ਤੇ ਗਲੀ ਛੱਡ ਕੇ ਪਿੱਛੇ ਸਾਡਾ ਮਕਾਨ ਸੀ। ਜ਼ਮੀਨ ਸਾਰਿਆਂ ਨੂੰ ਨੇੜੇ ਨੇੜੇ ਪਾਤੀ ਸ਼ਹਿਰ ਦੇ, ਆਪਣੀ ਜ਼ਮੀਨ 2.5 ਮੀਲ ਦੂਰ ਪਈ ਸੀ ਸਾਨੂੰ ਬਾਅਦ ਚ ਭਾਈ। ਅੱਛਾ, ਇਹ ਤੁਸੀਂ ਮਤਲਬ ਗੜ੍ਹ ਫਤਿਹ ਸ਼ਾਹ ਪਿੰਡ ਚ, ਯਾਨੀ ਕਸਬਾ ਕਹਿ ਲਓ, ਪਿੰਡ ਚ? ਹਾਂ, ਕਸਬਾ ਸੀਗਾ। ਕਿੰਨੇ ਸਾਲ ਰਹੇ ਉੱਥੇ? ਉੱਥੇ ਮੇਰੇ ਕੋਲ ਵਾਪਸ ਰਹੇ ਸਾਨੂੰ 67 ਉਦੋਂ ਨੂੰ ਆਏ ਇੱਥੇ, ਤੇ ਫਿਰ ਅਸੀਂ ਮਤਲਬ ਕਿ 67 ਵਿੱਚ ਗਏ ਸੀ। ਸਾਲ ਗਏ ਸੀ। ਉਹ ਜ਼ਮੀਨ ਫਿਰ ਹੈਗੀ ਕਿ ਵੇਚ ਲਈ ਸੀ? ਜ਼ਮੀਨ ਵੇਚ ਦਿੱਤੀ, ਫਿਰ ਸਿੰਧ ਚਲੇ ਗਏ ਨਾ, ਸਿੰਧੋਂ ਫਿਰ ਅੱਬੇ ਜੀ ਨੇ ਆ ਕੇ ਜ਼ਮੀਨ ਵੇਚ ਦਿੱਤੀ। ਫਿਰ ਸਿੰਧ ਕਿੱਦਾਂ ਪ੍ਰੋਗਰਾਮ ਬਣ ਗਿਆ ਜ਼ਮੀਨ ਦਾ? ਬਸ ਐਵੇਂ ਉੱਥੇ ਫਿਰ ਸਾਡੀ ਇੱਕ ਭੈਣ ਵਿਆਹੀ ਹੋਈ ਸੀਗੀ, ਉਹਦੇ ਰਿਸ਼ਤੇਦਾਰ ਉੱਥੇ ਚਲੇ ਗਏ ਸੀ, ਤੇ ਉਹਦੇ ਲਈਏ ਨਾ ਫਿਰ ਅਸੀਂ ਫਿਰ ਉੱਥੇ ਮੁੜ ਕੇ ਚਲੇ ਗਏ। ਕਿਤੇ ਪਹਿਲੇ ਸਿੰਧ ਚ ਉਹਨਾਂ ਦੇ ਕੋਈ ਤਲਕ ਵਾਲੇ ਬੰਦੇ ਸੀ? ਉਹ ਪਹਿਲੇ ਗਏ ਸੀ, ਸਨ 61 ਜਿਹੜੀ ਸੀ ਨਾ ਅਲਾਟਮੈਂਟ ਹੋਈ, ਉਹ 61 ਚਲੇ ਗਏ ਸੀ। ਉਹਨੇ ਜ਼ਮੀਨ ਕੋਈ ਸੀ, ਕਿੱਲਾ ਕੁ ਜ਼ਮੀਨ ਦਾ ਸੀ, ਤੇ ਉਹਨਾਂ ਅਲਾਟ ਉੱਥੇ ਕਿਹੜੇ ਚਲੇ ਗਏ। ਸਾਡੇ ਕੋਲ 10 ਕਿੱਲੇ ਸੀ, ਸਾਡੇ ਨਹੀਂ ਸੀ ਜਾਂਦੇ, ਫਿਰ ਸਾਡੇ ਫਿਰ ਅਣਬਣ ਹੋ ਗਈ। ਨਾਲੇ ਮੇਰੇ ਕੋਈ ਸਿਆਣੇ ਸੀਗੇ, ਹਿੰਦੁਸਤਾਨ ਦੇ ਰਹਿਦੇ ਮੇਰੇ ਕੋਲ 35-40 ਸਾਲ ਦੇ ਉਦੋਂ ਸੀਗੇ, ਤੇ ਉਹ ਸਿਆਣੇ ਸੀਗੇ, ਤੇ ਫਿਰ ਅਣਬਣ ਜੀ ਕੋਈ ਹੋ ਗਈ ਇਹਨਾਂ ਨਾਲ, ਤੇ ਫਿਰ ਇੱਥੋਂ ਫਿਰ ਅਸੀਂ ਚਲ ਗਏ ਉੱਥੇ, ਉਸ ਟਾਈਮ ਲੈ ਕੇ ਭਾਈ ਸਿੰਧ ਆ ਜਾਓ, ਫਿਰ ਉਹਨਾਂ ਕੋਲ ਚਲ ਗਏ। ਬਦੀਨ ਤੁਸੀਂ ਗਏ? ਬਦੀਨ ਉੱਥੇ ਗਏ। ਬਦੀਨ ਦੇ ਨਾਲ ਦੱਸਿਓ ਕਿਹੜੀ ਜਗ੍ਹਾ ਤੇ ਗਏ? ਬਦੀਨ ਤਹਿਸੀਲ ਗੁਲਾਰਚੀ, ਤੇ ਪਿੰਡ ਉਦੋਂ ਅਸੀਂ ਗਏ ਸੀਗੇ, ਪਿੰਡ ਸੀਗਾ 39 ਜਿੱਥੇ ਗਏ, ਫਿਰ ਅਸੀਂ ਗਏ 58 ਚੱਕ, ਉੱਥੇ ਜ਼ਮੀਨ ਲਈ। ਫਿਰ ਉਹ ਅਸੀਂ ਵੇਚੀ, ਫਿਰ ਚੱਕ ਨੰਬਰ 36 ਜਾ ਗਏ। 36 ਸਿਆਲਕੋਟੀਆਂ ਦੇ ਨਾਂ ਦਵਾਈ ਦਾ, ਚੱਕ ਨੰਬਰ 36 ਸਿਆਲਕੋਟੀਆਂ ਵਾਲਿਆਂ ਨੇ ਜ਼ਮੀਨਾਂ ਲਈਆਂ। ਹਾਂ, ਉੱਥੇ ਲਈਆਂ ਸੀ, ਉਹਨਾਂ ਦੇ ਕੋਲ ਅਸੀਂ ਰਹਿੰਦੇ। ਤੇ ਸਮੁੰਦਰ ਕਿੰਨਾ ਦੂਰ ਹੈ ਤੁਹਾਡੇ ਰਕਬੇ ਤੋਂ? ਸਾਤੋਂ ਉਥੋਂ 20-25 ਕਿਲੋਮੀਟਰ ਸਮੁੰਦਰ। ਇਹ ਵੀ ਕੋਈ ਮਸ਼ਹੂਰ ਹੈ ਵੀ ਤੁਹਾਡੇ ਰਕਬੇ ਚੋਂ ਤੇਲ ਨਿਕਲਿਆ, ਇਹ ਵੀ ਸਾਰੀ ਕਹਾਣੀ ਸੁਣਾਓ। ਹਾਂਜੀ, ਤੇਲ ਵੀ ਹੈਗਾ ਸਾਡੇ ਰਕਬੇ 'ਚ ਨਿਕਲਿਆ ਹੋਇਆ। ਅੱਛਾ। ਹਾਂ, ਤੇ ਉਹ ਹੈ ਕਿ ਸਾਨੂੰ ਠੇਕਾ ਸ਼ੇਕਾ ਦਿੰਦੇ ਆ ਤੇਲ ਦੇ ਹਿਸਾਬ ਦੇ ਨਾਲ। ਕੋਈ ਬਿਹਤਰ ਦਿੰਦੇ ਆ? ਹਾਂ, ਬਿਹਤਰ ਦਿੰਦੇ ਬਸ ਗਵਰਨਮੈਂਟ ਵਾਲੇ। ਹਾਂ, ਗਵਰਨਮੈਂਟ ਮਤਲਬ ਦੂਸਰੇ ਠੇਕੇ ਦੇ ਹਿਸਾਬ ਨਾਲ ਜ਼ਿਆਦਾ ਦੇ ਦਿੰਦੇ ਆ। ਚਲੋ, ਕੱਲ ਰਕਬੇ ਤੇ ਮਾਲ ਤਾਂ ਨਾ ਮਾਰ ਲੈਣਗੇ? ਨਹੀਂ, ਉਹ ਸਾਡੇ ਕੋਲ ਹੀ ਹੈ ਰਕਬਾ, ਬਾਕੀ ਰਕਬਾ ਅਸੀਂ ਸਾਰਾ ਵਾਹਨੇ, ਥੋੜੀ ਜ਼ਮੀਨ ਜਿਹੜੀ 12-13 ਕਿੱਲੇ। ਸਿੰਧ ਚ ਫਿਰ ਤੁਸੀਂ ਪੜ੍ਹੇ ਸਿੰਧ ਚ ਆ ਕੇ? ਨਹੀਂ, ਮੈਂ ਇੱਥੇ ਪੜ੍ਹਿਆ, ਗੜ੍ਹ ਫਤਿਹ ਸ਼ਾਹ ਪੜ੍ਹੇ। ਹਾਂ, ਇੱਥੇ ਪੜ੍ਹਿਆ। ਇਹ ਇਸੇ ਸਕੂਲ ਚ ਜਾਂ ਸਮੁੰਦਰੀ ਵੀ ਆਉਂਦੇ ਰਹੇ? ਨਹੀਂ, ਇੱਥੇ ਹੀ ਸਕੂਲ, ਸਾਡੇ ਪਿੰਡ 'ਚ ਹੀ ਸਕੂਲ ਸੀ। ਨਹੀਂ, ਮਿਡਲ ਸਕੂਲ ਸੀਗਾ। ਮਿਡਲ ਤੱਕ ਇੱਥੇ, ਤੇ ਮੈਂ ਸਿਰਫ 3 ਜਮਾਤਾਂ ਤੇ ਪੜ੍ਹਿਆ। ਕਿੰਨੇ ਸਾਲ ਦੇ ਸੀ ਜਦੋਂ ਗਏ ਉਧਰ? ਉਧਰ ਮੇਰਾ ਕੋਈ 10-11 ਸਾਲ ਦਾ ਸੀ। 11 ਸਾਲ ਤੁਸੀਂ ਮਤਲਬ ਥੋੜੀ ਉਮਰ ਸੀ ਚਲੇ ਗਏ। ਹਾਂ, ਤੁਸੀਂ ਹੋਸ਼ ਤੇ ਜਵਾਨੀ ਤੁਹਾਡੀ ਸਿੰਧ 'ਚ ਗੁਜ਼ਰੀ? ਹਾਂ, ਸਿੰਧ 'ਚ ਗੁਜ਼ਰੀ। ਕਿਹਦਾ ਤਜਰਬਾ ਰਿਹਾ ਸਿੰਧ ਦਾ? ਸਹੀ ਦੱਸਿਓ ਵੀ ਉੱਥੇ ਮਤਲਬ ਆਪਣੇ ਪਨ ਤਰ੍ਹਾਂ ਲੱਗਿਆ ਜਾਂ ਬਗਾਨਾ ਲੱਗਦਾ ਸੀ ਬੰਦਾ ਸਿੰਧ 'ਚ? ਨਹੀਂ, ਬਚਪਨ 'ਚ ਚਲ ਗਏ ਉੱਥੇ, ਕੋ ਆਪਣੇ ਹੋਰ ਵੀ ਘਰ ਹੈ ਸੀਗੇ। ਉਹ ਫਿਰ ਉਹਨਾਂ ਨਾਲ ਫਿਰ ਬਚਪਨ ਦਾ ਖੇਡਣ ਮੱਲਣ ਸਾਰਾ ਕੁਝ ਉੱਥੇ ਰਹੇ। ਫਿਰ ਮਤਲਬ ਕੋਈ ਮਹਿਸੂਸ ਨਹੀਂ ਹੋਇਆ, ਸਾਰਾ ਟੱਬਰ ਜੋ ਹੈ ਸੀ ਗਿਆ ਹੋਇਆ। ਜਦੋਂ ਭੁੱਟੋ ਸਾਹਿਬ ਦਾ ਦੌਰ ਆਇਆ ਤੇ ਉਹਨਾਂ ਦਾ ਅਰੂਜ ਹੋਇਆ, ਮਤਲਬ 67, 68, 69, 70, ਉਦੋਂ ਤੁਹਾਡੇ ਬਜ਼ੁਰਗ ਵੀ ਪੀਪਲ ਪਾਰਟੀ ਨਾਲ ਰਲੇ ਸੀ? ਨਹੀਂ, ਹਾਂ, ਉਹ ਨਹੀਂ, ਅਸੀਂ ਨਹੀਂ ਰਹੇ, ਅਸੀਂ ਮੁਸਲਮਾਨ ਨਹੀਂ ਲਾਏ ਸੀ।
ਸ਼ੁਰੂ ਤੋਂ ਇੱਕ ਸ਼ੁਰੂ ਤੋਂ ਮਿਜ਼ਾਜ ਸੀ ਹਾਂ ਉਹੀ ਮਿਜ਼ਾਜ ਸੀ ਉਦਾਂ ਤਾਂ ਪੰਜਾਬ ਸਾਰਾ ਭੁੱਟੋ ਸਾਹਿਬ ਦਾ ਹਮਾਇਤੀ ਭੁੱਟੋ ਹੋ ਦਾ ਹੋ ਗਿਆ ਗਿਆ ਸੀ ਕੋਈ ਸੀ। ਐਸੀ ਮਾੜੀ ਗੱਲ ਵੀ ਨਹੀਂ, ਇੱਥੇ ਬੜੀ ਹਾਂ। ਚੰਗੀ ਗੱਲ ਹੈ, ਉਹ ਲੀਡਰ ਹੀ ਐਸੇ ਸੀ। ਅੱਛਾ, ਤੇ ਫਿਰ ਤੁਸੀਂ ਉੱਥੇ ਰਹੇ ਆ, ਕਿੰਨੇ ਸਾਲ ਰਹੇ ਉੱਥੇ, ਕਦੋਂ ਤੱਕ ਰਹੇ ਸਿੰਧ 'ਚ? ਪਰ 90 ਤੱਕ ਰਹੇ ਉੱਥੇ, ਫਿਰ 90 ਚ ਅਸੀਂ ਆਏ ਤੁਸੀਂ 90 ਤੱਕ ਰਹੇ, ਯਾਨੀ 24 ਸਾਲ ਤੁਸੀਂ ਰਹੇ ਆ। ਉੱਥੇ ਰਹੇ। ਫਿਰ ਇੱਧਰ ਆਉਣ ਦਾ ਪ੍ਰੋਗਰਾਮ ਕਿੱਦਾਂ ਬਣਿਆ? ਪਰ ਕਿ ਬੇਨਜ਼ੀਰ ਦਾ ਦੌਰ ਆ ਗਿਆ ਹਾਂ, ਤੇ 88 ਹੁਕੂਮਤ ਵਾਲਾ। ਇਹਨਾਂ 88 ਵਾਲਾ ਹੂੰ, ਉਹਦੇ ਫਿਰ ਹਾਲਾਤ ਖਰਾਬ, ਕੋਈ ਭੁੱਟੋ ਦੇ ਦੌਰ 'ਚ ਹਾਲਾਤ ਖਰਾਬ ਹੋਏ ਸੀ। ਅੱਛਾ, ਉਦੋਂ ਵੀ ਅਸੀਂ ਨਠਣ ਕਰਦੇ ਵੀ ਚਲੋ ਚੱਲ ਜਾਂਦੇ ਇੱਥੋਂ। ਉਦੋਂ ਕੀ ਮਸਲਾ ਹਾਂ। ਬਣਿਆ ਭੁੱਟੋ ਜੀ ਉਦੋਂ ਵੀ ਇਹੀ ਬੇਨਜ਼ੀਰ ਦੇ ਦੌਰ ਵਾਲਾ ਜਿਹੜਾ ਬਣਿਆ ਨਾ, ਉਹ ਉਦੋਂ ਵੀ ਇਹੀ ਬਣਿਆ ਸੀ, ਸਿੰਧੀ ਮਤਲਬ- ਪੰਜਾਬੀ ਵਾਲੇ ਸਵਾਲ ਕਿ ਪੰਜਾਬੀ ਇੱਥੋਂ ਨਿਕਲੋ, ਤੁਹਾਡਾ ਇੱਥੇ ਕੋਈ ਹੱਕ ਨਹੀਂ ਗਾ। ਬਕਾਇਦਾ ਲੋਕ ਹਾਂ। ਆ ਜਾਂਦੇ ਸੀ ਕਹਿਣ? ਆਹੋ ਬਕਾਇਦਾ ਕਹਿੰਦੇ ਨੱਠ ਜਾਓ ਇੱਥੋਂ, ਤੁਹਾਡਾ ਇੱਥੇ ਕੀ ਹੈ, ਸਿੰਧ ਤਾਂ ਸਾਡੀ ਹੈਗੀ। ਅੱਛਾ। ਉਹ ਫਿਰ ਹਾਲਾਤ ਖਰਾਬ ਹੋਏ, ਕੋਈ ਜ਼ਮੀਨਾਂ ਵੀ ਸਾਡੇ ਖੋ ਕੇ ਦੇ ਦੂ ਦਿੱਤੀਆਂ, ਹੂੰ, ਤੇ ਉਹ ਫਿਰ ਨੱਠਦੇ ਫਿਰ ਉੱਥੇ ਟਿਕ ਗਏ। ਚਲੋ ਖੈਰ ਸਲਾਹ ਹੈਗੀ ਆ, ਰੌਲਾ ਰੂਲਾ ਪਾਇਆ ਦੋ ਪੰਜਾਬ ਵੱਲੋਂ, ਰੌਲਾ ਰੂਲਾ ਪਿਆ, ਫਿਰ ਟਿਕਟ ਕਰ ਗਏ। ਇਹ ਬੇਨਜ਼ੀਰ ਦਾ ਹੋ ਗਿਆ, ਫਿਰ ਹਾਲਾਤ ਫਿਰ ਬੰਦੇ ਅਗਵਾਹ ਕਰ ਲੈਂਦੇ ਸੀ। ਹਾਂ, ਅਸੀਂ ਜਦੋਂ ਖਾਂਦੇ ਪੀਂਦੇ ਸੀ, ਫਿਰ ਕੁਛ ਆਪਣੇ ਵੀ ਸਾਡੇ ਫਿਰ ਇਦਾਂ ਕੋਈ ਨਾਰਾਜ਼ਗੀਆਂ ਪੈਦਾ ਹੋ ਗਈਆਂ, ਅਸੀਂ ਫਿਰ ਡਰਦੇ ਫਿਰ ਆ ਗਏ। ਫਿਰ ਨਾਲੇ ਕੋਈ ਨਿਆਣਿਆਂ ਦਾ ਹੈ ਸੀ ਵੀ ਨਿਆਣੇ ਉੱਥੇ ਪੜ੍ਹਦੇ ਨਹੀਂ ਸੀਗੇ, ਜੇ ਪੜ੍ਹਦੇ ਸੀ ਵੱਡਿਆਂ ਸਕੂਲਾਂ 'ਚੋਂ ਜਾਣੇ ਸੀ, ਛੋਟੇ ਛੋਟੇ ਸਕੂਲ ਸਾਡੇ ਕੋਲ ਮਿਡਲ ਸਕੂਲ ਤੱਕ ਹੈ ਸੀ, ਇੱਕ ਚੱਕ ਵਿੱਚ ਪੰਜਾਬੀਆਂ ਦਾ ਸੀ। ਉਸ ਤੋਂ ਅੱਗੇ ਤੇ ਫਿਰ ਸ਼ਹਿਰ 'ਚ ਜਾਣਾ ਸੀਗਾ, ਤੇ ਜਾਂ ਫਿਰ ਉੱਥੇ ਮੁੰਡੇ ਉਹਨਾਂ ਦੇ ਤੰਗ ਕਰਦੇ ਸੀ, ਨਹੀਂ ਪੜ੍ਹਨ ਦਿੰਦੇ। ਉਹ ਫਿਰ ਮੈਂ ਡਰਦਾ, ਤੇ ਮੈਂ ਵੀ ਕੋਈ ਸ਼ਰੀਫ ਜਿਹਾ ਬੰਦਾ ਸੀ, ਮੈਂ ਫਿਰ ਕੋਈ ਦੌਰ ਇਹੋ ਜਿਹਾ ਆ ਗਿਆ, ਫਿਰ ਇੱਥੇ ਆ ਗਿਆ, ਫਤਿਹਪੁਰ ਆ ਗਏ, ਇੱਥੇ ਆਣ ਕੇ ਚਲੋ ਹੁਣ ਪੜ੍ਹ ਜਾਣਗੇ, ਪੜ੍ਹ ਗਿਆ ਲੱਗੇ। ਤੁਸੀਂ ਫਿਰ ਲਈ ਆਉਣ ਦੀ ਕਿੱਦਾਂ ਸੋਚੀ? ਬੰਦੇ ਸੀ ਕੋ ਆਪਣੇ ਇੱਥੇ ਸਾਡੇ ਨਾ ਉਹ ਹੈਗਾ ਸੀਗੇ, ਇੱਕ ਤੇ ਮੇਰੇ ਮਾਮੇ ਸਹੁਰੇ ਸੀ 88 ਚ। ਅੱਛਾ, 88 ਇੱਕ ਮੇਰਾ ਐਮਐਲ ਚ ਟੀਡੀਏ ਟੀਰੀਏ ਚ, ਚ। ਇੱਕ ਮੇਰਾ ਮਸੇਰ ਸੀਗਾ ਤੇ ਉਹ ਸੀਗਾ ਉਹ 82 ਐਮਐਲ ਚ, 82 ਐਮਐਲ ਜਿਹੜਾ ਲਈਆ ਜਿਹੜਾ ਲਈਆ। ਤਹਿਸੀਲ ਕਰੋ। ਆਹ ਤੇ ਅਸੀਂ ਪਹਿਲੇ ਉਹਦੇ ਕੋਲ ਆਏ, ਫਿਰ ਹੂੰ, ਇੱਕ ਸਾਲ ਮੈਂ ਪਹਿਲੇ ਇੱਥੇ ਆਇਆ ਸੀ, ਅੱਛਾ, ਇਹਨਾਂ ਕੋਲ ਨਾ ਮਿਲ ਕੇ ਗਿਆ ਸੀ ਸਾਰਿਆਂ ਨੂੰ, ਤੇ ਵੇਖਿਆ ਹਾਲਾਤ ਉਹ ਦੇਖਿਆ ਵੀ ਇਹਦੇ ਨਾਲ ਮਤਲਬ ਸਹੀ ਅਮਨ ਵਾਲਾ ਇਲਾਕਾ, ਹਾਂ, ਕੋਈ ਏਡਾ ਚੋਰਾਂ ਵਾਲੀ ਕੋਈ ਨਹੀਂ ਗੀ। ਹਾਂ, ਫਿਰ ਮੈਂ ਤੈਨੂੰ ਗਿਆ ਝੰਗ ਵੀ ਗਿਆ, ਰਿਸ਼ਤੇਦਾਰ ਫੈਸਲਾਬਾਦ ਗਿਆ, ਸ਼ੇਖੂਪੁਰੇ ਮੇਰੇ ਨਾਨਕੇ ਉੱਥੇ ਗਿਆ, ਲਾਹੌਰ ਗਿਆ। ਉਹ ਰਾਤ ਨੂੰ ਜਿਹੜਾ ਜਾਵੇ ਨਾ ਬਸ ਉਹ ਏਦਾਂ ਡਰਦੇ ਡੋਰੀ ਲੁੱਟ ਲੈਂਦੇ। ਹੂੰ, ਇੱਥੇ ਠੀਕ ਸੀ, ਮੈਂ ਕਿਹਾ ਯਾਰ ਆਹ ਇਲਾਕਾ ਸਹੀ ਹੈ, ਉੱਥੋਂ ਪਿੱਛੋਂ ਅਸੀਂ ਦੱਸਦੇ ਆਣਾ, ਹੂੰ, ਲੁੱਟਣ ਵਾਲਾ ਉੱਥੇ ਹੀ ਕੰਮ ਸੀ, ਤੇ ਉੱਥੇ ਰਹਿ ਗਏ, ਤੇ ਫਿਰ ਅਸੀਂ ਇੱਥੇ ਆ ਕੇ ਚਲੋ ਆਹ ਅਮਨ ਵਾਲਾ ਇਲਾਕਾ, ਰਾਤ ਨੂੰ ਆਰਾਮ ਨਾਲ ਸੌਂ ਤੇ ਜਾਇਆ ਕਰਾਂਗੇ। ਇਸ ਵਾਸਤੇ ਫਿਰ ਅਸੀਂ ਇੱਥੇ ਆ ਗਏ। ਲੋ ਹੁਣ ਅੱਗੇ ਜ਼ਿਕਰ ਆ ਗਿਆ ਫਤਿਹਪੁਰ ਦਾ, ਹਾਂਜੀ। ਤੇ ਮੈਂ ਤਾਂ ਆਪ ਫਤਿਹਪੁਰ ਚ ਹਜੇ ਤੱਕ ਪਰਦੇਸੀ ਆ। ਅਗਲੀ ਗੱਲ ਤੁਹਾਡਾ ਅਬਦੁੱਲਾ ਸਾਹਿਬ ਕਰਨਗੇ, ਇਹ ਫਤਿਹਪੁਰ ਦੇ ਰਹਿਣ ਵਾਲੇ। ਤੇ ਬਜ਼ੁਰਗੋ, ਤੁਸੀਂ ਮੈਂ ਉਧਰ ਬੈਠਾ ਸੀਗਾ ਜਦੋਂ ਤਾਰਕ ਸਾਹਿਬ ਤੁਹਾਡੇ ਨਾਲ ਗੱਲ ਕਰ ਰਹੇ ਸੀਗੇ, ਹਾਂਜੀ ਤੇ ਤੁਸੀਂ ਜ਼ਿਕਰ ਕੀਤਾ ਵੀ ਮੈਨੂੰ ਇਹ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਹਾਲਾਂਕਿ ਮੈਂ ਉੱਥੇ ਉਹ ਗੁਜ਼ਾਰਿਆ ਨਹੀਂ ਹੈ ਟਾਈਮ, ਹਾਂਜੀ ਲੇਕਿਨ ਇਹ ਸਾਰੀਆਂ ਗੱਲਾਂ ਮੈਨੂੰ ਪਤਾ ਹੈਗੀਆਂ। ਤੇ ਇਹ ਕਿੱਦਾਂ ਮਤਲਬ ਵਾਲਦਾ ਕੋਲੋਂ ਸੁਣ ਕੇ? ਬਸ ਵਾਲਦਾ ਕੋਲ ਹੀ ਸੁਣਦੇ ਰਹੇ ਜ਼ਿਆਦਾਤਰ ਵਾਲਦਾ ਦੇ ਨਾਲ। ਵਾਲਦਾ ਨਾਲ ਤੁਸੀਂ ਬਹੁਤ ਸਾਰਾ ਟਾਈਮ ਗੁਜ਼ਾਰਿਆ? ਬੜਾ ਟਾਈਮ ਗੁਜ਼ਾਰਿਆ ਵਾਲਦਾ ਦੇ ਨਾਲ, ਤੇ 2016 ਚ ਫੌਤ ਹੋਏ ਆ। ਹਾਂ 2016 ਚ 16 ਚ ਫੌਤ 16 ਚ ਫੌਤ ਹੋਏ ਆ, ਤੇ ਉਹਨਾਂ ਨਾਲ ਤੁਸੀਂ ਇੱਥੇ ਬਹੁਤ ਸਾਰਾ ਟਾਈਮ ਗੁਜ਼ਾਰਿਆ। ਫਿਰ ਸਿਆਣੇ ਬੰਦੇ ਸੀਗੇ, ਉਹ ਗੱਲਬਾਤ ਕਰਦੇ ਰਹਿੰਦੇ ਹੁੰਦੇ ਸੀਗੇ, ਹਾਂਜੀ। ਤੇ ਉਹਨਾਂ ਨੂੰ ਹੁੰਦਾ ਵੀ ਸੀਗਾ ਕਿ ਸਾਡੀ ਔਲਾਦ ਜਿਹੜੀ ਹੈ ਨਾ ਬਹਿ ਕੇ ਸਾਡੇ ਕੋਲ ਗੱਲਬਾਤ ਸੁਣੇ, ਤੇ ਉਹਨਾਂ ਨੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ। ਤੇ ਤੁਸੀਂ ਇੱਥੇ ਫਤਿਹਪੁਰ ਫਿਰ ਕਦੋਂ ਆਏ? 90 ਚ ਆਇਆ ਸੀ ਫਤਿਹਪੁਰ। 90 ਚ ਫਤਿਹਪੁਰ ਆਏ। ਹਾਂਜੀ। ਫਤਿਹਪੁਰ ਆ ਕੇ ਤੇ ਸ਼ਹਿਰ ਦੇ ਵਿੱਚ ਹੀ ਫਿਰ ਜਿਹੜਾ ਹੈਗਾ ਨਾ ਰਹੇ ਆ ਤੁਸੀਂ? ਹਾਂਜੀ ਸ਼ਹਿਰ। ਤੇ ਬੱਚੇ ਕਿੰਨੇ ਸੀਗੇ ਜਦੋਂ ਇੱਥੇ ਆਏ? ਚਾਰ ਬੱਚੇ ਸੀ, ਇੱਕ ਬੱਚੀ ਸੀ, 5 ਬੱਚੇ ਸੀ। 5 ਬੱਚੇ ਸੀਗੇ ਜਦੋਂ ਇੱਥੇ ਆਏ ਹੈਗੇ, ਪੰਜੋ ਹੀ ਹੈਗੇ ਸੀ। ਤੇ ਇੱਥੇ ਆ ਕੇ ਉਹਨਾਂ ਦੀ ਸਕੂਲਿੰਗ ਵਗੈਰਾ ਸ਼ੁਰੂ ਕਰ ਦਿੱਤੀ ਤੁਸੀਂ, ਉਹਨਾਂ ਦਾ ਪੜ੍ਹਾਈ। ਹਾਂਜੀ। ਅੱਛਾ, ਇਹ ਫਿਰ ਇੱਥੇ ਫਤਿਹਪੁਰ ਦੇ ਵਿੱਚ ਇਹ ਜਿਹੜਾ ਮਕਾਨ ਆਪਣਾ ਬਣਾਇਆ, ਇਹ ਕਦੋਂ ਬਣਾਇਆ? ਇਹ ਅਸੀਂ 98 ਚ ਬਣਾਇਆ। 98 ਚ। 90 ਚ ਆ ਕੇ ਤੇ ਫਿਰ ਤੁਸੀਂ ਕਿਰਾਏ ਤੇ ਕਿਤੇ ਰਹੇ ਜਾਂ ਕਿਵੇਂ? ਨਹੀਂ, ਅਸੀਂ ਉਹ ਪਰ ਆਪਣਾ ਮਕਾਨ ਲਿਆ ਸੀ ਉਧਰ 49 ਚ। 49 ਚ, ਠੀਕ ਹਾਂ, ਆ। 2-3 ਸਾਲ ਉੱਥੇ ਰਹੇ ਆ। ਹਾਂਜੀ। ਫਿਰ ਇਹ ਜਗ੍ਹਾ ਲਈ ਫਿਰ ਇੱਥੇ ਭਾਈ ਸਰਵਰ ਦਾ ਮਕਾਨ ਸੀ, ਕਿਰਾਏ ਤੇ ਉਹਦੇ ਤੇ ਰਹੇ ਆ ਕੋਈ 1.5 ਸਾਲ। ਅੱਛਾ ਜੀ। ਫਿਰ ਅਸੀਂ ਆਪਣਾ ਬਣਾ ਲਿਆ, ਫਿਰ ਇੱਥੇ ਫਿਰ ਆਪਣੇ ਦੇ ਵਿੱਚ ਰਹਿਣ ਲੱਗ ਪਏ। ਅੱਛਾ, ਤੁਸੀਂ ਇੱਕ ਜ਼ਿਕਰ ਕੀਤਾ ਪੰਡੋਰੀ ਦਾ। ਹਾਂਜੀ। ਇਹ ਪੰਡੋਰੀ ਦਾ ਪੂਰਾ ਨਾਮ ਕੀ ਸੀਗਾ ਜਿਹੜੀ ਇੰਡੀਆ ਦੇ ਵਿੱਚ? ਪੰਡੋਰੀ ਕਰਕੇ ਕੁਝ ਕਿਹਦਾ ਨਾਮ ਹੋਰ ਵੀ ਹੈ ਸੀ। ਤਾਰਕ ਸਾਹਿਬ ਵੀ ਬੈਠੇ ਹੈਗੇ, ਇੱਕ ਬੀਬੀ ਪੰਡੋਰੀ। ਬੀਬੀ ਦੀ ਪੰਡੋਰੀ, ਕੱਦਾਂ ਦੀ ਪੰਡੋਰੀ, ਹਲਕਿਆਂ ਦੀ ਪੰਡੋਰੀ ਵੀ ਕਹਿੰਦੇ ਸ਼ਾਇਦ ਉਸੇ ਨੂੰ। ਤੇ ਪੰਡੋਰੀਆਂ ਬਹੁਤ ਸਾਰੀਆਂ ਪਿੰਡ ਤੋਂ। ਪੰਡੋਰੀ ਛੋਟਾ ਪਿੰਡ ਜਿਹੜਾ ਪੰਡੋਰੀ ਕਹਿੰਦੇ, ਪੰਡੋਰੀ ਕਹਿੰਦੇ, ਤੇ ਪੰਡੋਰੀ ਉਹ ਕਹਿੰਦੇ। ਉਰਦੂ ਦੇ ਇੱਕ ਬਹੁਤ ਮਸ਼ਹੂਰ ਸ਼ਾਇਰ ਹੈਗੇ ਅਖਤਰ ਹੁਸੈਨ ਜਾਫਰੀ। ਅੱਛਾ। ਬੜੇ ਸੋਹਣਾ ਲਿਖਿਆ ਹੈਗਾ ਉਹਨਾਂ ਨੇ ਉਰਦੂ ਦੇ ਵਿੱਚ, ਨਜ਼ਮਾਂ ਲਿਖੀਆਂ ਹੈਗੀਆਂ, ਬਹੁਤ ਸੋਹਣੇ ਸ਼ਾਇਰ ਹੈਗੇ ਆ। ਤਰੱਕੀ ਪਸੰਦਾਂ ਦੇ ਨਾਲ ਉਹਨਾਂ ਦਾ ਤਾਲੁਕ ਰਿਹਾ। ਤੇ ਉਹ ਜਿਹੜੇ ਹੈਗੇ ਬੀਬੀ ਦੀ ਪੰਡੋਰੀ ਦੇ ਸੀ।
ਅੱਛਾ ਤਾਂ ਸਾਡੇ ਬਹੁਤ ਲੋਕ ਬੈਠੇ ਆ ਤੇ ਸਾਡੇ ਪਿੰਡ 'ਚ ਬੈਠੇ ਆ ਜਿਹੜੇ ਨੰਬਰਦਾਰ ਹਾਂ ਪੰਡੋਰੀ ਦੇ ਇੱਥੇ ਆ ਕਹਿੰਦੀ 56 ਇੱਥੇ ਵੀ ਹੈਗੇ ਆ ਜਵੇਦ ਗੁਜਰ ਹੁਣ ਜਿਹੜੇ ਬੈਠੇ ਆ ਕਾਢੀਏ ਆ ਦੁੱਧ ਵਾਲੇ ਦੁੱਧ ਦਾ ਕੰਮ ਕਰਦੇ ਮੁੰਡੇ ਮੁਬਾਰਕ ਪੂਰੀ ਉਹ ਬੀਬੀ ਦੀ ਪੰਡੋਰੀ ਦੇ ਨਾਨਕੇ ਇਹਨਾਂ ਦਾ ਪੁੱਛੋ ਵੀ ਇਹਨਾਂ ਦੀ ਵਾਲਦਾ ਦੀ ਬਤਾਸ। ਅੱਛਾ ਜੀ, ਹਾਂਜੀ। ਤੁਹਾਡੀ ਵਾਲਦਾ ਜਿਹੜੇ ਹੈਗੇ ਆ ਵਾਲਦਾ ਮੇਰੀ ਇਹ ਹੈ ਕਿੱਥੋਂ ਦੇ ਸੀਗੇ? ਇਹ ਪਿੰਡ ਭੇੜੂ ਸੀਗਾ, ਅੱਛਾ ਤਹਿਸੀਲ ਜ਼ਿਲ੍ਹਾ ਹੁਸ਼ਿਆਰਪੁਰ ਹੀ ਸੀ। ਅੱਛਾ ਤੇ ਪਿੰਡ ਭੇੜੂ ਤੇ ਉਹਦੇ ਨਾਲ ਸੀ ਸ਼ਮਾਲ ਵਾਲੇ ਪਾਸੇ ਚੱਕ ਸਾਧੂ ਹਾਂ ਤੇ ਦੱਖਣ ਵਾਲੇ ਪਾਸੇ ਸੀ ਡੱਲੇਵਾਲ, ਚੜ੍ਹਦੇ ਪਾਸੇ ਸੀ ਬਿਛੋਹੀ, ਪੰਡੋਰੀ ਮੇਰੇ ਨਾਨਕਿਆਂ ਦਾ ਪਿੰਡ। ਇਧਰਲੇ ਪਾਸੇ ਸੀ ਕੋਟਲਾ ਕੋਟਲਾ ਮੇਰਾ ਤੇ ਨਾਲ ਸੀ ਟਿੱਬੀਆਂ। ਟਿੱਬੀਆਂ ਅਸਲ ਬੈਠੇ ਸੀ ਮੇਰੇ ਨਾਨਕੇ ਟਿੱਬੀਆਂ ਤੇ ਉਹ ਨਾ ਕੀ ਉਹਨੂੰ ਕਹਿੰਦੇ ਆ ਭੇੜੀ 'ਚ ਮੇਰੀ ਮਾਸੀ ਗਈ ਸੀ, ਮੈਦਗੜ ਰਹਿੰਦੇ ਸੀ ਜਿੱਥੋਂ ਮੁਹੰਮਦ ਹਾਂ ਆਇਆ ਹਮੈਦਗੜ੍ਹ ਬਿਲਕੁਲ ਮੈਦਗੜ ਕਾਫੀ ਸਾਡੇ ਭੇੜੂ ਵਾਲੇ ਉੱਥੇ ਨਾਨਕਿਆਂ ਦੇ ਨਾ ਹਮੈਦਗੜ੍ਹ ਹੈਗੇ ਆ। ਉਹਦੀ ਵੀ ਸਾਬਤ ਦਾ ਮਿਲਗਰੀ ਬਣਾਈ। ਅੱਛਾ ਤੇ ਕਿੰਨੇ ਦੂਰ ਸੀਗਾ ਪਿੰਡ ਤੁਹਾਡਾ ਨਾਨਕਿਆਂ ਦਾ, ਤੁਹਾਡੇ ਪਿੰਡ ਤੋਂ ਦਾਦਕਿਆਂ ਦੇ ਪਿੰਡ ਤੋਂ? ਤੋਂ ਵਾਹਵਾ ਦੂਰ ਸੀਗਾ, ਮਤਲਬ ਕਿ ਚੌਕ ਮੁੰਡੇ ਜਿੰਨਾ ਹੋਣਾ ਮੇਰਾ ਕਿ ਇੰਨਾ ਕੁ ਅੱਛਾ ਜਾਂ ਥੋੜਾ ਘੱਟ ਹੋਊਗਾ, ਅੰਦਾਜ਼ਾ ਹੀ ਆ ਮੇਰਾ ਇੰਨਾ ਕੁ। ਤੇ ਨਾਨਕਿਆਂ ਦੇ ਪਿੰਡ ਦੀ ਕੋਈ ਯਾਦ ਸਕੂਲ ਸੀਗਾ ਉੱਥੇ? ਹਾਂ ਨਹੀਂ ਸਕੂਲ ਸਾਡੇ ਬਿਛੋਹੀ ਸੀ। ਅੱਛਾ ਸਾਡੇ ਸਾਰੇ ਨਿਆਣੇ ਪੜ੍ਹਨ ਵਾਲੇ ਬਿਛੋਹੀ ਜਾਂਦੇ ਸੀ ਤੇ ਉਹ ਕੋਈ 4-5 ਮੀਲ ਦੂਰ ਸੀ ਤੇ ਵਿੱਚ ਇੱਕ ਨਾ ਚੋਜ ਵਾਦੀ ਜੋ ਪਹਾੜਾਂ 'ਚ ਪਾਣੀ ਆਉਂਦਾ ਸੀ ਨਾ, ਪਾਣੀ ਪੈ ਜਾਂਦਾ ਫਿਰ ਉੱਥੋਂ ਨਾ ਵਿੱਚੋਂ ਲੰਘਦੇ ਸੀ, ਗੋਡੇ ਗੋਡੇ ਪਾਣੀ ਜਾਂਦਾ ਕਿ ਵਿੱਚ ਆ ਜਾਂਦਾ ਸੀ ਤੇ ਜਿਹੜੇ ਸੁੱਕ ਜਾਂਦੇ ਸੀ ਫਿਰ ਉਦੋਂ ਪੱਧਰੇ ਚੱਲ ਜਾਂਦੇ ਸੀ। ਤੇ ਇੱਥੋਂ ਪਰਾਂ ਨੂੰ ਸੜਕ ਗਈ ਇੱਥੇ ਸਾਧੂ ਦੇ ਚੱਕ ਤੋਂ ਤੇ ਪਰਾਂ ਨੂੰ ਨਾਰੇ ਡਾਡੇ ਨੂੰ, ਤੇ ਨਾਰੇ ਡਾਡੇ ਤੋਂ ਗਾਂ ਗਈ ਈਸਪੁਰ ਪਟੋਗਾ ਤੇ ਊਨਾ। ਨਾਰਾ ਤੇ ਡਾਡਾ ਦੋ ਪਿੰਡ ਸੀ। ਨਾਰਾ ਇਹ ਉਹਦੇ ਨਾਂ ਤੇ ਇੱਥੇ ਫਿਰ ਬਣੇ ਹੈਗੇ। ਨਾਰਾ ਜਿਹੜਾ ਸੀ ਰਾਜਪੂਤਾਂ ਦਾ ਸੀ, ਇਹਨਾਂ ਦਾ ਗੋਤ ਨਾਰੋ ਸੀ, ਇਸ ਵਾਸਤੇ ਨਾਰੋ ਗੋ ਸੀ। ਇਹ ਨਾਰਾ ਪਿੰਡ ਉਹਨਾਂ ਦੇ ਨਾਲ ਸੀ, ਗੋ ਸੀ। ਨਾਰੂ ਦੇ ਉੱਤੋਂ ਹੀ ਨਾਰਾ ਬਣਿਆ ਨਾ। ਹਾਂ ਤੇ ਦੂਸਰਾ ਡਾੜਾ ਪਿੰਡ ਸੀ ਨਾਲ, ਡਾੜਾ ਸੀਗਾ ਤੇ ਡਾੜਾ ਸਾਡਾ ਨਾ ਗੁਜਰਾਂ ਦਾ ਪਿੰਡ ਸੀ। ਉਹ ਮੇਰੇ ਸਹੁਰੇ ਜਿਹੜੇ ਉਹ ਡਾਡੇ ਦੇ ਆ